ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 14 ਜਨਵਰੀ ਦਿਨ ਸ਼ਨੀਚਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ, ਜੱਸੀ ਗਿੱਲ ਜੀ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਆਰਨੋ ਐਕਸਪ੍ਰੈਸ ਵਾਲੇ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਇਸ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਵੀ ਕੈਪਟਨ ਬਾਦਲ ਦੇ ਖਿਲਾਫ ਜਿਹੜਾ ਚੋਣ ਲੜਨ ਦੇ ਲਈ ਆ ਸਕਦਾ ਆ, ਤੇ ਮੈਨੂੰ ਲੱਗਦਾ ਲੰਬੀ ਵਾਲੇ ਪੂਰੇ ਨਜ਼ਾਰੇ ਲੈਣਗੇ ਇਸ ਵਾਰ ਸਿਆਸੀ ਛਿੰਝ ਦੇ। ਬਿਲਕੁਲ ਜੀ। ਆਪਾਂ ਇੱਕ ਦਿਨ ਅੱਗੇ ਵੀ ਗੱਲ ਕਰਦੇ ਸਾਂ ਤੇ ਮੈਂ ਗੁੱਜੀ ਜੀ ਰਮਜ ਦੇ ਗਿਆ ਸੀਗਾ ਕਿ ਗੱਲਾਂ ਸੁਣਨ ਨੂੰ ਮਿਲਦੀਆਂ, ਕਨਸੂਆਂ ਵੀ ਕੰਨੀ ਪੈਂਦੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਇੱਥੋਂ ਚੋਣ ਲੜ ਸਕਦਾ। ਉਹਦੀ ਇੱਕ ਵਜ੍ਹਾ ਸੀ, ਲੰਬੀ ਦੇ ਵਿੱਚ ਜਿਹੜੇ ਦੋ ਧੜੇ ਆ ਉਹ ਇੱਕ ਮੁੱਠ ਨਹੀਂ ਹੋ ਸਕਦੇ। ਉਹ ਇਹਨਾਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਤੇ ਐਤਕੀ ਇਹ ਵੀ ਹੋ ਸਕਦਾ ਸੀਗਾ ਜਿਵੇਂ ਆਮ ਤੌਰ ਤੇ ਹੁੰਦਾ ਆ ਪਿਛਲੀਆਂ ਚੋਣਾਂ 'ਚ ਵੀ, ਕਿ ਉਸੇ ਧੜੇ ਨੂੰ ਦੁਬਾਰਾ ਟਿਕਟ ਮਿਲ ਜਾਂਦੀ, ਦੂਜੇ ਧੜੇ ਨੇ ਫਿਰ ਉਹ ਦੂਜੇ ਪਾਸੇ ਜ਼ੋਰ ਲਾ ਦੇਣਾ ਸੀ ਕਿ ਸਾਡਾ ਧੜਾ ਜਿੱਤ ਨਾ ਜਾਵੇ। ਸੋ ਇਹ ਤੇ ਖਿੱਚਾ ਤੂੰ ਇੱਕ ਤੇ ਇਹ ਕਾਰਨ ਬਣੀ ਹੈ। ਦੂਜਾ, ਕੈਪਟਨ ਅਮਰਿੰਦਰ ਸਿੰਘ ਨੂੰ ਐਤਕੀ 2 ਟਿਕਟਾਂ ਮਿਲੀਆਂ ਨੇ ਤੇ ਇੱਕ ਦੇ ਭਾਈ ਤੁਸੀਂ ਪਟਿਆਲੇ ਤੋਂ, ਦੂਜੀ ਜਿੱਥੋਂ ਮਰਜ਼ੀ ਚੋਣ ਲੜ ਲਓ, ਤੁਹਾਡੀ ਮਰਜ਼ੀ ਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਲੰਬੀ ਤੇ ਦਾ ਖੇਡਿਆ, ਕਿਉਂਕਿ ਇੱਕ ਤੇ ਉਹਦੀ ਸੇਫ ਹੈ ਹੀ ਹੈ, ਸੇਫ ਟਿਕਟ ਜੇ ਕਹਿ ਲਈਏ ਆਪਾਂ, ਸੀਟ ਜਿਹੜੀ ਹੈ ਉਹ ਤੇ ਵੱਟ ਤੇ ਪਈ ਹੈ ਪਟਿਆਲੇ ਵਾਲੀ। ਉੱਥੇ ਤੇ ਮੇਰੇ ਖਿਆਲ ਦੇ ਨਾਲ ਕੋਈ ਬਹੁਤਾ ਵੱਡਾ ਮੁਕਾਬਲਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਚੂੜੀਆਂ ਜ਼ਿਆਦਾ ਕੱਸਣ ਲਈ ਉਹਨੇ ਆਖਿਆ ਕਿ ਇੱਥੇ ਇਹਨਾਂ ਨੂੰ ਉਲਝਾਈਏ, ਤੇ ਫਿਰ ਲੰਬੀ ਚੁਣ ਲਿਆ ਕਿ ਨਾਲ ਲੰਬੀ ਤੋਂ ਮੈਂ ਇਲੈਕਸ਼ਨ ਲੜ ਦੇਣਾ। ਅਚਨਚੇਤੀ ਅੱਜ ਉਹਨੇ ਐਲਾਨ ਕੀਤਾ ਬਾਅਦ ਦੁਪਹਿਰ, ਪਰ ਸਾਡੇ ਇੱਥੇ ਲੰਬੀ ਦੇ ਵਿੱਚ ਜਿਹੜੇ ਕਾਂਗਰਸੀ ਸੀ ਉਹਨਾਂ ਨੂੰ ਪਤਾ ਸੀ, ਪੱਤਰਕਾਰਾਂ ਨੂੰ ਵੀ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇੱਥੋਂ ਚੋਣ ਲੜਨੀ ਆ। ਬਾਅਦ ਦੇ ਵਿੱਚ ਹੁਣ ਜਦੋਂ ਆਪਾਂ ਗੱਲਬਾਤ ਕਰਨ ਲੱਗੇ ਆ, ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਮੇਰੇ ਖਿਆਲ ਦੇ ਨਾਲ ਇੱਕ ਹੋਰ ਟਵੀਟ ਆ ਗਿਆ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ 18 ਨੂੰ ਮੈਂ ਕਾਗਜ਼ ਭਰਨ ਆ ਰਿਹਾ। ਪਹਿਲਾਂ ਉਹਨੇ ਕਿਹਾ ਸੀ ਕਿ ਹਾਈ ਕਮਾਂਡ ਜੇ ਕਹੇਗਾ ਤੇ ਮੈਂ ਲੰਬੀ ਤੋਂ ਚੋਣ ਲੜੂੰਗਾ, ਪਰ ਹੁਣ ਜਿਹੜਾ ਟਵੀਟ ਆ ਗਿਆ ਕਿ ਮੈਂ 18 ਤਰੀਕ ਨੂੰ ਕਾਗਜ਼ ਭਰਨ ਆ ਰਿਹਾ, ਇਹਦਾ ਮਤਲਬ ਆ ਕਿ ਲੰਬੀ ਤੋਂ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਜੋ ਦਿੱਗਜ ਨੇ ਇਸ ਸਮੇਂ ਪੰਜਾਬੀ ਸਿਆਸਤ ਦੇ, ਉਹ ਆਪਸ ਦੇ ਵਿੱਚ ਟਕਰਾਉਣਗੇ। ਨਾਲ ਹੋਏਗਾ ਉਹਨਾਂ ਦੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦਾ, ਜਿਹੜਾ ਤ੍ਰਿਆਕਲ ਹੋਏਗਾ, ਜਿਹੜੀ ਤੀਜੀ ਧਿਰ ਦੇ ਵਜੋਂ ਇਹਨਾਂ ਦੇ ਨਾਲ ਟੱਕਰ ਲਵੇਗਾ। ਪਰ ਇੱਥੇ ਜੇ ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਕੋਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਦਰਮਿਆਨ ਵੱਜਦਾ, ਫਿਰ ਮੇਰੇ ਖਿਆਲ ਦੇ ਨਾਲ ਜਰਨੈਲ ਸਿੰਘ ਹੈ ਜਿਹੜਾ, ਉਹਦਾ ਥੋੜ੍ਹਾ ਜਿਹਾ ਮੁਕਾਬਲਾ ਉਹ ਲੋ ਪ੍ਰੋਫਾਈਲ ਹੋ ਜਾਏਗਾ। ਪਰ ਫਿਰ ਵੀ ਬਾਵਜੂਦ ਇਸ ਦੇ ਇਹ ਵੀ ਹਾਲੇ ਉਮੀਦ ਕੀਤੀ ਜਾ ਸਕਦੀ ਕਿ ਆਮ ਆਦਮੀ ਪਾਰਟੀ ਵੀ ਕੋਈ ਐਨ ਮੌਕੇ ਤੇ ਫੈਸਲਾ ਲੈ ਸਕਦੀ ਹੈ। ਸੋ ਹਾਲੇ ਆਮ ਆਦਮੀ ਪਾਰਟੀ ਦੇ ਹੱਥ 'ਚ ਵੀ ਗੋਟੀਆਂ ਨੇ, ਗੋਟੀ ਬਦਲੀ ਵੀ ਜਾ ਸਕਦੀ ਹੈ। ਔਰ ਜੇ ਜਰਨੈਲ ਸਿੰਘ ਨੇ 2 ਇਹਨਾਂ ਹਾਈ ਪ੍ਰੋਫਾਈਲ ਚਿਹਰਿਆਂ ਦੇ ਮੁਕਾਬਲੇ ਆਉਣਾ ਤੇ ਫਿਰ ਬੜੀ ਤਕੜੀ ਮਿਹਨਤ ਕਰਨੀ ਪਵੇਗੀ ਉਹਨਾਂ ਨੂੰ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਆਧਾਰ ਕਿਸਾਨਾਂ 'ਚ ਹੈ। ਇਹ ਜਿਹੜੀ ਵੋਟ ਆ ਉਹ ਸ਼ਹਿਰੀ ਵੋਟ ਨਹੀਂ ਹੈ, ਸਾਰੀ ਵੋਟ ਹੈ ਜਿਹੜੀ ਉਹ ਦਿਹਾਤ ਦੀ ਵੋਟ ਆ। ਦਿਹਾਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਇਹ ਛਵੀ ਹੈ ਜੀ ਕਿਸਾਨ ਪੱਖੀ ਹੈ, ਥੋੜ੍ਹਾ ਜਿਹਾ ਕਿਸਾਨਾਂ ਨੂੰ ਸਾਹ ਸੌਖਾ ਆਉਂਦਾ ਤਾਂ ਉਹਦਾ ਫਾਇਦਾ ਮਿਲ ਸਕਦਾ। ਦੂਜੀ ਗੱਲ ਹੈ ਕਿ ਹਮੇਸ਼ਾ ਜਿਹੜੀ ਮਾਲਵੇ ਦੀ ਵੋਟ ਆ, ਜਿਹੜੇ ਇੱਥੇ ਪਿੰਡ ਆ ਲੰਬੀ ਦੇ ਵਿੱਚ 17, ਉਹਦੇ 'ਚ ਬਹੁਤੇ ਪਿੰਡ ਮਾਲਵੇ ਵਾਲਿਆਂ ਦੇ ਆ। ਸਰਾਵਾਂ ਜੈਲ ਦੇ ਵਿੱਚ ਭਾਊਆਂ ਦੇ ਪਿੰਡ ਪੈਂਦੇ ਆ 8-10 ਮਾਝੇ ਵਾਲਿਆਂ ਦੇ, ਉਹ 8-10 ਪਿੰਡ ਇਹਨਾਂ ਨੂੰ ਬਚਾਉਂਦੇ ਆ। ਉਹ ਇੱਕ ਪਾਸੇ ਪਲਟਦੇ ਆ, ਦੂਜੇ ਪਾਸੇ ਉਹ ਮਾਰ ਖਾਂਦੇ ਆ ਬਾਦਲ ਕੇ ਮਾਲਵੇ 'ਚ। ਤਾਂ ਮਾਲਵੇ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਹੋਰ ਖੋਰਾ ਲਾਏਗਾ। ਤੇ ਜੇ ਉਹ ਮਾਝੇ ਵਾਲਿਆਂ ਦੀ ਜਿਹੜੀ ਵੋਟ ਆ, ਡੈਫੀਨੇਟਲੀ ਇਹ ਗੱਲ ਲੋਹੇ ਤੇ ਲੀਕ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਆ ਕੇ ਇੱਥੇ ਪ੍ਰਚਾਰ ਕਰੇਗਾ ਤਾਂ ਜਿਹੜੀ ਮਾਝੇ ਵਾਲਿਆਂ ਦੀ ਵੋਟ ਆ ਉਹ ਵੀ
ਉਹ ਖਿਸਕਾ ਸਕਦਾ। ਇਹਦਾ ਸਿੱਧਾ ਅਰਥ ਹੋਏਗਾ ਕਿ ਫਿਰ ਬਾਦਲਾਂ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਏਗਾ। ਇਹਦਾ ਫਾਇਦਾ ਇਹ ਨਹੀਂ ਕਿ ਇਕੱਲਾ ਕੈਪਟਨ ਨੂੰ ਮਿਲੇਗਾ, ਜਰਨੈਲ ਸਿੰਘ ਹੋਰੀ ਜਾਂ ਆਮ ਆਦਮੀ ਪਾਰਟੀ ਵਾਲੇ ਉਹ ਵੀ ਲਿਜਾ ਸਕਦੇ ਆ ਜੇ ਉਹ ਇਸ ਮੁਕਾਬਲੇ ਦੇ ਵਿੱਚ ਪੂਰਾ ਤਾਣ ਲਾ ਦੇਣ, ਤੇ ਉਹ ਵੀ ਘੱਟ ਤੋਂ ਘੱਟ ਟੱਕਰ ਜਿਹੜੀ ਹੈ ਕਰੜੀ ਦੇ ਸਕਦੇ ਆ। ਪਰ ਕੁੱਲ ਮਿਲਾ ਕੇ ਸਮੀਕਰਨ ਹੁਣ ਬਣਦੇ ਰਹਿਣਗੇ। ਜੇ ਕੈਪਟਨ ਅਮਰਿੰਦਰ ਸਿੰਘ ਆ ਗਿਆ ਤੇ ਆਪਾਂ ਚਰਚਾ ਰੋਜ਼ ਹੀ ਕਰਦੇ ਰਹਾਂਗੇ ਕਿ ਅੱਜ ਕਿੱਧਰ ਨੂੰ ਵਾਅਦਾ ਰੋਕਿਆ, ਅੱਜ ਕਿੱਧਰ ਨੂੰ ਵਾਅਦਾ ਰੋਕਿਆ। ਪਰ ਹਾਲ ਦੀ ਘੜੀ ਲੰਬੀ ਹਲਕੇ ਦੇ ਲੋਕ ਇਸ ਚੀਜ਼ ਤੋਂ ਬਹੁਤ ਉਤਸ਼ਾਹਿਤ ਆ ਕਿ ਮੁੱਖ ਮੰਤਰੀ ਭਾਵੇਂ ਕੈਪਟਨ ਬਣ ਜਾਏਗਾ, ਚਾਹੇ ਬਾਦਲ ਬਣ ਜਾਏਗਾ, ਮੁੱਖ ਮੰਤਰੀ ਫਿਰ ਸਾਡਾ ਬਣ ਜੂ। ਪਰ ਜੇ ਨਾਲ ਇਹ ਵੀ ਤਮੰਨਾ ਰੱਖਦੇ ਕਿ ਜੇ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਸੰਭਾਵੀ ਉਮੀਦਵਾਰ ਹੁੰਦਾ, ਦਾਅਵੇਦਾਰ ਹੁੰਦਾ, ਚਿਹਰਾ ਹੁੰਦਾ ਮੁੱਖ ਮੰਤਰੀ ਦਾ, ਉਹ ਵੀ ਇੱਥੋਂ ਆ ਜਾਂਦਾ ਤੇ ਸਵਾਦ ਹੀ ਆ ਜਾਂਦਾ ਕਿ ਤਿੰਨਾਂ ਚੋਂ ਕੋਈ ਵੀ ਜਿੱਤਦਾ, ਮੁੱਖ ਮੰਤਰੀ ਸਾਡਾ ਰਹਿ ਜਾਂਦਾ। ਸੋ ਸਾਰੇ ਲੰਬੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਆ ਕਿ ਇਹ ਟੱਕਰ ਐਤਕੀ ਸਾਨੂੰ ਵੇਖਣ ਨੂੰ ਮਿਲੇਗੀ, ਕਿਉਂਕਿ ਬਹੁਤੇ ਮੇਰੇ ਵਰਗੇ ਜਿਹੜੇ ਜੰਮ ਕੇ ਵੱਡੇ ਹੋਏ, ਜਵਾਨ ਹੋਏ ਆ, ਉਹ ਜਿਉਂ ਜੰਮੇ ਲੰਬੀ ਦੇ ਵਿੱਚ ਇੱਕ ਤਰਫਾ ਮੈਚ ਹੀ ਵਿੰਦੇ ਰਹੇ, ਇੱਕ ਤਰਫਾ ਮੁਕਾਬਲਾ ਵਿੰਦੇ ਰਹੇ ਆ। ਤੇ ਮੇਰੇ ਖਿਆਲ ਦੇ ਨਾਲ ਐਤਕੀ ਉਹ ਮਿੱਥਾਂ ਜਿਹੜੀਆਂ ਟੁੱਟ ਜਾਣਗੀਆਂ। ਐਤਕੀ ਮੁਕਾਬਲਾ ਇੱਕ ਤਰਫਾ ਨਹੀਂ ਹੋਏਗਾ। ਜਿਹੜਾ ਵੀ ਲਿਜਾਏਗਾ ਉਹ ਮੈਂ ਕਹਾਂਗਾ ਕਿ ਪੂਰਾ ਅੱਡੀਆਂ ਵਾਲਾ ਜ਼ੋਰ ਲਾ ਕੇ ਇਸ ਝੰਡੀ ਨੂੰ ਲਿਜਾਏਗਾ। ਇਹ ਨਹੀਂ ਹੈ ਜਿਵੇਂ ਸੁੱਕਾ ਹੀ ਅੱਗੇ ਪ੍ਰਕਾਸ਼ ਸਿੰਘ ਬਾਦਲ ਗੇੜਾ ਦੇ ਕੇ ਮੈਦਾਨ 'ਚੋਂ ਝੰਡੀ ਪੱਟ ਕੇ ਲੈ ਜਾਂਦਾ ਸੀ, ਐਤਕੀ ਉਹ ਹਾਲ ਨਹੀਂ ਰਹੇਗਾ। ਜੀ, ਅਤੇ ਮਿੰਟੂ ਜੀ ਇਹ ਇਸ ਤਰੀਕੇ ਨਾਲ ਹੋਣ ਦੇ ਨਾਲ ਜਿਹੜੇ ਬਾਦਲ ਤੇ ਕੈਪਟਨ ਕਿਤੇ ਨਾ ਕਿਤੇ ਲੰਬੀ ਵਿੱਚ ਹੀ ਫਸੇ ਨਹੀਂ ਰਹਿ ਜਾਣਗੇ, ਤੇ ਇਸ ਦਾ ਜ਼ਿਆਦਾ ਫਾਇਦਾ ਆਮ ਆਦਮੀ ਪਾਰਟੀ ਵਾਲੇ ਲੈ ਜਾਣਗੇ ਤੇ ਕਾਂਗਰਸ ਨੂੰ ਵੀ ਨੁਕਸਾਨ ਹੋਵੇਗਾ। ਬਿਲਕੁਲ ਉਲਝਣ ਤੇ ਪਊਗੀ ਨਾ। ਦੇਖੋ ਹੁਣ ਜਿਵੇਂ ਭਗਵੰਤ ਮਾਨ ਦਾ ਮਸਲਾ, ਮੰਨ ਲਓ ਜੇ ਇਕੱਲਾ ਜਲਾਲਾਬਾਦ ਤੱਕ ਸੀਮਤ ਹੋਵੇ ਭਗਵੰਤ ਮਾਨ, ਤੇ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਤਾਂ ਆਸਟ੍ਰੇਲੀਆ ਲਿਆ ਦੇ। ਪਰ ਭਗਵੰਤ ਮਾਨ ਦੀ ਕੀ ਸਮੱਸਿਆ ਕਿ ਉਹਨੂੰ ਸਾਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਪੈ ਰਿਹਾ। ਔਰ ਮੈਂ ਇਸ ਗੱਲੋਂ ਕਈ ਮਾਮਲਿਆਂ 'ਚ ਆਪਾਂ ਭਗਵੰਤ ਮਾਨ ਦੀ ਆਲੋਚਨਾ ਕਰਦੇ ਹਾਂ, ਔਰ ਪਰ ਇਸ ਗੱਲੋਂ ਮੈਂ ਉਸ ਬੰਦੇ ਦੀ ਕਹਾਂਗਾ ਕਿ ਸਰੀਰਕ ਸਮਰੱਥਾ ਵੇਖ ਕੇ ਹੈਰਾਨ ਆ ਕਿ ਬੰਦਾ 4-4, 5-5 ਰੈਲੀਆਂ ਵੀ ਉਹ ਕਰੀ ਜਾਂਦਾ ਹੈ ਤੇ ਦਿਨ ਰਾਤ ਹੀ ਕਰੀ ਜਾਂਦਾ, ਤੁਰਿਆ ਹੀ ਫਿਰਦਾ ਹੈ। ਸੋ ਇਹ ਬਹੁਤ ਹੈਰਾਨ ਕਰਦਾ। ਪਰ ਮੈਂ ਉਹ ਸੋਚ ਰਿਹਾ ਸੀ ਕਿ ਜੇ ਇੰਨਾ ਪ੍ਰਚਾਰ ਉਹਨੇ ਇਕੱਲੇ ਆਪਣੇ ਹਲਕੇ ਲਈ ਕਰਨਾ ਹੋਵੇ ਤਾਂ ਦੱਸੋ। ਤੇ ਉਹੀ ਗੱਲ ਪ੍ਰਕਾਸ਼ ਸਿੰਘ ਬਾਦਲ ਤੇ ਵੀ ਲਾਗੂ ਹੁੰਦੀ ਹੈ ਕਿ ਜੇ ਲੰਬੀ ਹਲਕੇ ਦੇ ਵਿੱਚ ਉਲਝ ਜਾਂਦਾ ਪ੍ਰਕਾਸ਼ ਸਿੰਘ ਬਾਦਲ, ਕਿਉਂਕਿ ਹਾਲਾਤ ਪ੍ਰਕਾਸ਼ ਸਿੰਘ ਬਾਦਲ ਲਈ ਸੁਖਾਵੇਂ ਨਹੀਂ। ਜੇ ਕੈਪਟਨ ਉਲਝ ਜਾਂਦਾ ਹੈ ਇਸ ਲੰਬੀ ਹਲਕੇ ਦੇ ਵਿੱਚ, ਤੇ ਕਾਂਗਰਸ ਲਈ ਵੀ ਹਾਲਾਤ ਹੈ ਜਿਹੜੇ ਉਹ ਸੁਖਾਵੇਂ ਨਹੀਂ, ਕਿਉਂਕਿ ਹਰ ਪਾਸੇ ਉਹਨਾਂ ਦੀ ਬਗਾਵਤ ਹੈ। ਤੇ ਇਸ ਸੂਰਤ ਦੇ ਵਿੱਚ ਕਿਉਂਕਿ ਭਗਵੰਤ ਮਾਨ ਤੇ ਜਲਾਲਾਬਾਦ ਦੇ ਨਾਲ ਨਾਲ ਸਾਰੇ ਪਾਸੇ ਗੇੜੇ ਕੱਢੀ ਜਾਂਦਾ ਹੈ, ਉਹਨਾਂ ਦਾ ਜਿਹੜਾ ਸਾਰਾ ਕੱਢ ਰਿਹਾ ਆਮ ਆਦਮੀ ਪਾਰਟੀ ਦਾ, ਉਹ ਡੋਰ ਟੂ ਡੋਰ ਕੰਪੇਨ 'ਚ ਲੱਗ ਗਿਆ। ਦਿੱਲੀੋਂ ਉਹਨਾਂ ਦੇ MLA ਆ ਗਏ ਆ, ਦਿੱਲੀੋਂ ਹੋਰ ਜਿਹੜੀ ਪ੍ਰਚਾਰ ਕਮੇਟੀਆਂ ਉਹਨਾਂ ਦੀਆਂ ਛੋਟੀਆਂ ਬਣੀਆਂ, ਜਿਹੜੀਆਂ ਪ੍ਰੋਫੈਸ਼ਨਲ ਕਹਿ ਸਕਦੇ ਹਾਂ ਪੇਸ਼ੇਵਰ ਪ੍ਰਚਾਰ ਕਮੇਟੀਆਂ, ਉਹ ਵੀ ਉਹਨਾਂ ਨੇ ਢਾਹ ਦਿੱਤੀਆਂ। ਤਾਂ ਇਹਦੇ 'ਚ ਆਮ ਆਦਮੀ ਪਾਰਟੀ ਨੂੰ ਵਾਧਾ ਜੇ ਇਹ ਦੋਵੇਂ ਇੱਥੇ ਵੱਡੇ ਦਿੱਗਜ ਟਕਰਾ ਜਾਂਦੇ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਆਮ ਲੋਕਾਂ ਨਾਲ ਉਹ ਜੜਾਵ ਨਹੀਂ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡਾਂ ਦੇ ਲੋਕਾਂ ਨਾਲ ਆ। ਜੇ ਪ੍ਰਕਾਸ਼ ਸਿੰਘ ਬਾਦਲ ਉਲਝਦਾ ਇੱਥੇ ਤੇ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਲੈ ਸਕਦੇ ਆਮ ਆਦਮੀ ਪਾਰਟੀ ਵਾਲੇ। ਦੂਜੀ ਗੱਲ ਆ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਨੂੰ ਛੱਡ ਵੀ ਨਹੀਂ ਸਕਦਾ। ਮੰਨ ਲਓ ਜੇ ਸਾਰਾ ਪੰਜਾਬ ਜਿੱਤ ਵੀ ਜਾਂਦੇ ਆ ਤੇ ਲੰਬੀ ਚੋਂ ਜੇ ਉਹ ਹਾਰ ਜਾਂਦੇ ਆ ਤੇ ਉਹ ਜਿੱਤ ਫਿਰ ਜਿਹੜੀ ਖੂਹ 'ਚ ਪੈ ਜਾਊਗੀ। ਸੋ ਪ੍ਰਕਾਸ਼ ਸਿੰਘ ਬਾਦਲ ਲਈ ਮੇਰੇ ਖਿਆਲ ਦੇ ਨਾਲ ਜ਼ਿਆਦਾ ਵੱਡਾ ਇਮਤਿਹਾਨ ਆ। ਨਾ ਤੇ ਉਹ ਦੋ ਥਾਈਂ ਹੁਣ ਪਰਚਾ ਭਰ ਸਕਦਾ ਪ੍ਰਕਾਸ਼ ਸਿੰਘ ਬਾਦਲ, ਜੇ ਦੋ ਥਾਈਂ ਪਰਚਾ ਭਰੂਗਾ ਤੇ ਤਾਂ ਵੀ ਲੋਕੀ ਕਹਿਣਗੇ ਕਿ ਡਰ ਗਿਆ ਪ੍ਰਕਾਸ਼ ਸਿੰਘ ਬਾਦਲ। ਜੇ ਉਹ ਇੱਧਰ ਉੱਧਰ ਹੁੰਦਾ ਤਾਂ ਵੀ, ਜੇ ਉਹ ਹਾਰਦਾ ਤਾਂ ਵੀ, ਜੇ ਚੋਣ ਪ੍ਰਚਾਰ ਛੱਡਦਾ ਤਾਂ ਵੀ, ਮੇਰੇ ਖਿਆਲ ਦੇ ਨਾਲ ਕੈਪਟਨ ਨਾਲੋਂ ਜ਼ਿਆਦਾ ਇਸ ਸਮੇਂ ਦਵੰਦ ਦਾ ਸ਼ਿਕਾਰ ਪ੍ਰਕਾਸ਼ ਸਿੰਘ ਬਾਦਲ ਹੋਏਗਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਗ੍ਰਹਿ ਮੰਤਰਾਲੇ ਨੇ ਸਖਤੀ ਕੀਤੀ ਫੌਜੀਆਂ ਤੇ ਵੀ ਜਵਾਨ ਨਹੀਂ ਵਰਤ ਸਕਣਗੇ ਸੋਸ਼ਲ ਮੀਡੀਆ। ਇਹ ਅੱਜ ਸਵੇਰੇ ਜਦੋਂ ਖਬਰ ਆਈ ਸਾਰੇ ਮੁਲਕ ਨੇ ਇਸ ਗੱਲ ਦਾ ਗੁੱਸਾ ਮਨਾਇਆ, ਰੋਸ ਮਨਾਇਆ ਕਿ ਜਿਸ ਤਰੀਕੇ ਦੇ ਨਾਲ ਫੌਜੀਆਂ ਦੇ ਖਾਣੇ ਦੇ ਵਿੱਚ ਊਣਤਾਈਆਂ ਸਾਹਮਣੇ ਆਈਆਂ, ਜਿਸ ਤਰੀਕੇ ਦੀਆਂ ਫੌਜੀਆਂ ਦੀਆਂ ਇਹ ਸ਼ਿਕਾਇਤਾਂ ਜਿਹੜੀਆਂ ਕਿ ਉਹਨਾਂ ਦੇ ਸ਼ੋਸ਼ਣ ਨੂੰ ਲੈ ਕੇ ਸਾਹਮਣੇ ਆਈਆਂ, ਉਹਦੇ ਉੱਤੇ ਸਖਤਾਈ ਕਰਨ ਦੀ ਥਾਂ ਤੇ ਤੁਸੀਂ ਫੌਜੀਆਂ ਦੇ ਉੱਤੇ ਹੀ ਸਖਤਾਈ ਕਰੀ ਜਾਂਦੇ ਹੋ। ਤੁਸੀਂ ਉਹਨਾਂ ਦੇ ਮੋਬਾਈਲ ਹੈ ਜਿਹੜੇ ਉਹ ਜ਼ਬਤ ਕਰ ਰਹੇ ਹੋ, ਤੁਸੀਂ ਸੋਸ਼ਲ ਮੀਡੀਆ ਨਾ ਵਰਤਣ ਲਈ ਤੁਸੀਂ ਪਾਬੰਦੀ ਐਦ ਕਰਦੇ ਪਏ ਹੋ। ਇੱਥੋਂ ਤੱਕ ਕਿ ਜਿਹੜਾ ਯੱਗ ਪ੍ਰਤਾਪ ਸੀ ਜਿਹਨੇ ਲੋਕਾਂ ਨੂੰ ਦੱਸਿਆ ਕਿ ਸਾਡੇ ਤੋਂ ਬੂਟ ਪਾਲਿਸ਼ ਕਰਵਾਉਂਦੇ, ਸਾਡੇ ਤੋਂ ਕੁੱਤੇ ਨਹਿਲਾਉਂਦੇ ਆ, ਸਾਡੇ ਤੋਂ ਰਸੋਈਆਂ ਸਾਫ਼ ਕਰਵਾਉਂਦੇ ਆ ਵੱਡੇ ਅਧਿਕਾਰੀ, ਉਹ ਯੱਗ ਪ੍ਰਤਾਪ ਦਾ ਟੈਲੀਫੋਨ ਵੀ ਖੋਲਿਆ ਗਿਆ। ਉਹਦੀ ਘਰਵਾਲੀ ਨੇ ਦੱਸਿਆ ਕਿ ਉਹ ਹੁਣ ਭੁੱਖ ਹੜਤਾਲ ਤੇ ਬੈਠਾ। ਕਿਉਂਕਿ ਦੇਖੋ ਜਿਹਦਾ ਹੁਣ ਜਿਹਨੇ ਇਲਜ਼ਾਮ ਲਾਏ ਵੱਡੇ ਅਧਿਕਾਰੀਆਂ ਤੇ ਉਹਨੇ ਇਲਜ਼ਾਮ ਲਾਏ ਆ ਉਹ ਰਿਕਾਰਡਿੰਗਾਂ ਦੇ ਸਿਰ ਤੇ। ਜੇ ਹੁਣ
ਉਹਦਾ ਮੋਬਾਈਲ ਜ਼ਬਤ ਹੋ ਗਿਆ, ਜ਼ਾਹਰ ਜੀ ਗੱਲ ਹੈ ਵੱਡੇ ਅਧਿਕਾਰੀ ਉਹਦੀਆਂ ਰਿਕਾਰਡਿੰਗਾਂ ਜਿਹੜੀਆਂ ਉਹ ਡਿਲੀਟ ਕਰ ਦੇਣਗੇ ਤੇ ਉਲਟਾ ਉਹ ਤੇ ਫਸ ਗਿਆ। ਸੋ ਉਹ ਜਿਨ੍ਹਾਂ ਨੇ ਫੌਜੀਆਂ ਨੇ ਇਹੋ ਜਿਹੀ ਆਵਾਜ਼ ਉਠਾਈ ਹੈ, ਉਹਨਾਂ ਫਸਾਉਣ ਇਹਨਾਂ ਨੇ ਆਰੰਭੀ ਹੋਈ ਆ। ਸਾਰੇ ਇਸ ਗੱਲ ਤੋਂ ਹੈਰਾਨ ਆ ਕਿ ਇਹ ਜਿਹੜਾ ਇਹਨਾਂ ਨੂੰ ਹੋਣੀ ਕਿਉਂ ਸੁਪਨਾ ਆਇਆ। ਜੇ ਕੋਈ ਬੰਦਾ ਸੋਸ਼ਲ ਮੀਡੀਆ ਨਹੀਂ ਵਰਤੇਗਾ, 4-5 ਸਾਲ ਤੋਂ ਸਮਾਰਟਫੋਨਾਂ ਤੇ ਫੌਜੀ ਹੈ ਜਿਹੜੇ ਉਹ ਵੀ ਉਸੇ ਤਰ੍ਹਾਂ ਹੀ ਸੰਚਾਰ ਸਾਧਨਾਂ ਉਸੇ ਤਰ੍ਹਾਂ ਹੀ ਸੰਚਾਰ ਸਾਧਨ ਰਾਹੀਂ ਦੁਨੀਆ ਨਾਲ ਜੁੜੇ, ਜਿਸ ਤਰੀਕੇ ਦੇ ਨਾਲ ਅਸੀਂ ਆਮ ਤੌਰ ਤੇ ਲੋਕ ਇੱਕ ਵਰਚੁਅਲ ਸੰਸਾਰ ਦੇ ਵਿੱਚ ਪਿੰਡ ਬਣ ਕੇ ਰਹਿ ਰਹੇ ਹਾਂ। ਸੋ ਉਸੇ ਤਰ੍ਹਾਂ ਫੌਜੀ ਵੀ ਇਸ ਸੰਸਾਰ ਦਾ ਇੱਕ ਹਿੱਸਾ ਬਣ ਚੁੱਕੇ ਆ। ਹੁਣ ਇਹਨਾਂ ਨੂੰ ਚੇਤਾ ਹੈ ਕਿ ਨਹੀਂ ਜੀ, ਸੋਸ਼ਲ ਮੀਡੀਆ ਨਹੀਂ ਵਰਤਣਾ, ਸਮਾਰਟਫੋਨ ਨਹੀਂ ਵਰਤ ਸਕਦੇ, ਜੇ ਵਰਤਣਾ ਤੇ ਸਾਦਾ ਫੋਨ ਵਰਤਣਾ, ਉਹ ਡਿਊਟੀ ਤੋਂ ਬਾਅਦ ਵਰਤਣਾ। ਲੋਕੀ ਥੋੜਾ ਜਿਹਾ ਗੁੱਸੇ 'ਚ ਆ ਕਿ ਠੀਕ ਹੈ ਤੁਹਾਡਾ ਨੇਮ ਕਾਇਦਾ ਹੋ ਸਕਦਾ ਹੈ, ਜੇ ਤੁਹਾਨੂੰ ਇੰਨਾ ਹੀ ਲੱਗਦਾ ਕਿ ਕੋਈ ਸਿਕਿਉਰਿਟੀ ਨੂੰ ਖਤਰਾ, ਫਿਰ ਤੁਸੀਂ ਉਹ ਪਹਿਲਾਂ ਖੁੱਲ੍ਹ ਕਿਉਂ ਦਿੱਤੀ? ਜਦੋਂ 4-5 ਸਾਲਾਂ 'ਚ ਕੋਈ ਏਡਾ ਵੱਡਾ ਕੇਸ ਨਹੀਂ ਆਇਆ ਕਿ ਕਿਸੇ ਫੌਜੀ ਨੇ ਕੋਈ ਇਸ ਤਰ੍ਹਾਂ ਦੇਸ਼ ਦੇ ਨਾਲ ਕੋਈ ਗਦਾਰੀ ਕਰ ਦਿੱਤੀ ਹੋਵੇ, ਕੋਈ ਸਮਾਰਟਫੋਨ ਦੇ ਜ਼ਰੀਏ ਕੋਈ ਇਹੋ ਜਿਹੀ ਕੋਈ ਸੂਚਨਾ ਲੀਕ ਕੀਤੀ ਹੋਵੇ। ਹਾਂ, ਜਿਹੜੇ ਲੀਕ ਹੋਈਆਂ ਤੇ ਉਹ ਬੜੇ ਵੱਡੇ ਅਧਿਕਾਰੀ ਉਹਦੇ ਵਿੱਚ ਫਸੇ, ਛੋਟੇ ਜਿਹੜੇ ਫੌਜੀ ਹੈ ਉਹ ਤੇ ਕਦੇ ਬਹੁਤ ਘੱਟ ਆ ਕਿ ਇਹੋ ਜਿਹੇ ਮਾਮਲਿਆਂ 'ਚ ਫਸਣ। ਪਰ ਫਿਰ ਵੀ ਜੇ ਅਸੀਂ ਮੰਨ ਵੀ ਲਈਏ ਕਿ ਫੌਜ ਦਾ ਇਹ ਨੇਮ ਕਾਇਦਾ ਠੀਕ ਹੈ, ਉਹਨਾਂ ਦਾ ਆਪਣਾ ਪ੍ਰਬੰਧ ਹੈ, ਉਹਨਾਂ ਨੇ ਆਪਣੀ ਫੌਜ ਦਾ ਇਹ ਜਿਹੜਾ ਢਾਂਚਾ ਆਪ ਤਿਆਰ ਕਰਨਾ ਹੈ, ਉਹਨਾਂ ਨੇ ਦੇਖਣਾ ਕਿ ਸਾਡੀ ਸਿਕਿਉਰਿਟੀ ਹੈ ਜਿਹੜੀ ਉਹ ਕਿਸ ਪੱਧਰ ਤੇ ਜਾ ਕੇ ਹੈ ਜਿਹੜੀ ਅਭੇਦ ਹੋ ਸਕਦੀ ਹੈ। ਸੋ ਉਹ ਉਹਨਾਂ ਦੀ ਸਮੱਸਿਆ ਚਲੋ ਮੰਨ ਲਿਆ, ਪਰ ਇਹ 4-5 ਸਾਲ ਜਿਹੜਾ ਵਰਤਦੇ ਰਹੇ ਆ ਉਹ ਕਾਹਤੋਂ ਫਿਰ ਇਹਨਾਂ ਨੇ ਖੁੱਲ੍ਹ ਦਿੱਤੀ। ਔਰ ਦੂਸਰੀ ਗੱਲ ਕਿ ਦੇਖੋ, ਇਹ ਫੈਸਲਾ ਤੁਸੀਂ ਜਲਦੀ ਲੈ ਲਿਆ, ਪਰ ਜਿਹੜਾ ਫੈਸਲਾ ਤੁਹਾਨੂੰ ਲੈਣਾ ਚਾਹੀਦਾ ਸੀ ਕਿ ਜੋ ਸਮੱਸਿਆ ਨੇ ਜਵਾਨਾਂ ਦੀਆਂ ਉਹ ਦੂਰ ਕੀਤੀਆਂ ਜਾਣੇ, ਉਸ ਪਾਸੇ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਹਾਲੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਤਿਆਰੀ ਵੀ ਨਹੀਂ ਕੀਤੀ। ਰਿਪੋਰਟਾਂ ਦਾ ਆਦਾਨ ਪ੍ਰਦਾਨ ਹੋ ਰਿਹਾ, ਕੋਈ ਮੰਗ ਰਿਹਾ ਰਿਪੋਰਟ, ਕੋਈ ਦੇ ਰਿਹਾ ਹੈ, ਪਰ ਕੁੱਲ ਮਿਲਾ ਕੇ ਲੋਕਾਂ ਦੇ ਵਿੱਚ ਫੌਜ ਪ੍ਰਤੀ ਹਮਦਰਦੀ ਵੀ ਹੈ ਔਰ ਫੌਜ ਪ੍ਰਤੀ ਇੱਕ ਕਹਿ ਲਈਏ ਕਿ ਚਿਣਗ ਵੀ ਹੈ ਕਿ ਸਾਡੇ ਫੌਜੀ ਜਿਨ੍ਹਾਂ ਦੇ ਸਿਰ ਤੇ ਅਸੀਂ ਬੇਚਿੰਤ ਹੋ ਕੇ ਸੌਂਦੇ ਹਾਂ, ਅਸੀਂ ਬੇਪਰਵਾਹ ਹੋ ਕੇ ਰਹਿੰਦੇ ਹਾਂ, ਉਹਨਾਂ ਫੌਜੀਆਂ ਦੇ ਨਾਲ ਕਿਤੇ ਨਾ ਕਿਤੇ ਧੱਕਾ ਹੋ ਰਿਹਾ। ਔਰ ਇਹ ਧੱਕਾ ਮੇਰੇ ਖਿਆਲ ਦੇ ਨਾਲ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ। ਦੇਖੋ, ਫੌਜ ਦੇ ਵਿੱਚ ਕੀ ਕਮੀ ਹੈ, ਸਮੱਸਿਆ ਕੀ ਹੈ। ਇੱਕ ਛੋਟੇ ਰੈਂਕ ਦਾ, ਬਿਲਕੁਲ ਜਿਹੜਾ ਹੇਠਲੇ ਰੈਂਕ ਦਾ ਫੌਜੀ ਹੈ, ਉਹ ਆਪਣੀ ਇੱਕ ਵਾਰੀ ਸ਼ਿਕਾਇਤ ਦੱਸਦਾ ਵੱਡੇ ਅਧਿਕਾਰੀ ਨੂੰ। ਜਿਵੇਂ ਹੁਣ ਕੱਲ ਫੌਜ ਦੇ ਜਰਨੈਲ ਨੇ ਕਿਹਾ, ਬਿਪਨ ਰਾਵਤ ਨੇ, ਕਿ ਜਿਹੜੀ ਕੋਈ ਸ਼ਿਕਾਇਤ ਹੁੰਦੀ ਸਾਨੂੰ ਦੱਸੋ, ਸ਼ਿਕਾਇਤ ਪੇਟੀ ਅਸੀਂ ਲਾ ਦਿੰਦੇ, ਦੱਸੋ ਤੁਹਾਡੀ ਸ਼ਿਕਾਇਤ ਅਸੀਂ ਹੱਲ ਕਰਾਂਗੇ, ਸੋਸ਼ਲ ਮੀਡੀਆ ਤੇ ਨਹੀਂ ਜਾਣਾ ਤੁਸੀਂ। ਦੇਖੋ, ਉਹ ਸ਼ਿਕਾਇਤਾਂ ਤੁਹਾਡਾ ਕੀ ਖਿਆਲ ਹੈ, ਕਦੇ ਸ਼ਿਕਾਇਤ ਨਹੀਂ ਕਰਦੇ ਹੋਣੇ? ਸ਼ਿਕਾਇਤ ਉਹ ਕਰਦੇ ਆ, ਵੱਡਾ ਅਧਿਕਾਰੀ ਇੱਕ ਵਾਰੀ ਸੁਣਦਾ, ਕਹਿੰਦਾ ਜਾਓ ਕੋਈ ਨਹੀਂ ਕਰਾਂਗੇ, ਦੂਜੀ ਵਾਰੀ ਫਿਰ ਆਉਂਦੇ ਕਿ ਸਾਹਿਬ ਜੀ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ, ਤੇ ਅੱਗੋਂ ਸਾਹਿਬ ਜੀ ਉਹ ਅੱਡੀਆਂ ਚੁੱਕ ਕੇ ਪੈ ਜਾਂਦਾ ਉਹਦੇ ਮਗਰ, ਉਹਨੂੰ ਜਲੀਲ ਕੀਤਾ ਜਾਂਦਾ, ਉਹਦੀ ਗੱਲ ਨਹੀਂ ਸੁਣੀ ਜਾਂਦੀ। ਤੇ ਫਿਰ ਜੇ ਕੋਈ ਤੀਜੀ ਵਾਰੀ ਆਵਾਜ਼ ਉਠਾਉਂਦਾ ਕਿ ਇਹ ਮੇਰਾ ਹੱਕ ਹੈ, ਮੇਰਾ ਅਧਿਕਾਰ ਆ, ਮੇਰੇ ਹੱਕਾਂ ਦਾ ਕਿਤੇ ਨਾ ਕਿਤੇ ਹਨਨ ਹੁੰਦਾ ਹੈ, ਮੇਰੇ ਅਧਿਕਾਰ ਨਹੀਂ ਦਿੱਤੇ ਜਾ ਰਹੇ, ਤੇ ਫਿਰ ਉਲਟਾ ਉਹਨੂੰ ਦਬਾਇਆ ਜਾਂਦਾ। ਸੋ ਇਹ ਇੱਕ ਬਹੁਤ ਰੀਤ ਹੈ ਜਿਹੜੀ ਗਲਤ ਆ। ਮੈਂ ਕਾਫੀ ਸਾਬਕਾ ਫੌਜੀਆਂ ਨਾਲ ਗੱਲ ਕੀਤੀ, ਕਿਉਂਕਿ ਅੰਦਰੂਨੀ ਪ੍ਰਬੰਧਾਂ ਦਾ ਸਾਡੇ ਵਰਗਿਆਂ ਨੂੰ ਨਹੀਂ ਪਤਾ ਕਿ ਉੱਥੇ ਅੰਦਰੂਨੀ ਪ੍ਰਬੰਧ ਫੌਜ ਦੇ ਕਿਹੋ ਜਿਹੇ ਹੁੰਦੇ ਆ। ਤੇ ਸਾਬਕਾ ਫੌਜੀਆਂ ਨੇ, ਉਹਨਾਂ ਚੋਂ ਬਹੁਤੇ ਜੋ 70 ਦੇ ਦਹਾਕੇ ਚੋਂ ਆਏ ਆ ਫੌਜ ਚੋਂ, 80 ਦੇ ਦਹਾਕੇ ਚੋਂ ਰਿਟਾਇਰ ਹੋ ਕੇ ਆਏ, ਇੱਕ ਸੱਜਣ 90 ਦੇ ਦਹਾਕੇ ਚੋਂ ਹੋ ਕੇ ਆਏ ਸੀ, ਉਹਨਾਂ ਸਾਰਿਆਂ ਨੇ ਕਹਾਣੀ ਉਹੀ ਦੱਸੀ ਜਿਹੜੇ ਅੱਜ ਦੇ ਫੌਜੀ ਦੱਸ ਰਹੇ ਆ। ਪਰ ਅੱਜ ਦੇ ਫੌਜੀਆਂ ਦੀ ਕੀ ਕਿ ਉਹਨਾਂ ਦੇ ਕੋਲ ਸਮਾਰਟਫੋਨ ਦਾ ਹਥਿਆਰ ਸੀ, ਉਹ ਦੁਨੀਆ ਤੱਕ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਸਫਲ ਰਹੇ। ਪਰ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਇੰਟਰਵਿਊ ਕੀਤੀ ਪਰਸਨਲੀ, ਉਹਨਾਂ ਦੇ ਵਿੱਚੋਂ ਇੱਕ ਸੱਜਣ ਸੀ, ਉਹ ਇਸੇ ਮੁੱਦੇ ਤੇ ਹੀ ਜਾਨੀ ਜਬਰੀ ਰਿਟਾਇਰ ਕੀਤਾ ਗਿਆ ਸੀ। ਉਹ ਕਹਿੰਦਾ ਕਿ ਮੈਂ ਵੀ ਮੈਸ ਦੇ ਵਿੱਚ ਜੋ ਕਪਲਾ ਹੁੰਦਾ ਸੀ, ਮੈਂ ਆਵਾਜ਼ ਉਠਾਈ ਤੇ ਮੇਰਾ ਕੋਰਟ ਮਾਰਸ਼ਲ ਵੀ ਹੋਇਆ, ਉਸ ਤੋਂ ਬਾਅਦ ਜਬਰੀ ਮੈਨੂੰ ਰਿਟਾਇਰਮੈਂਟ ਵੀ ਲੈਣੀ ਪਈ। ਫਿਰ ਹਾਲਾਂਕਿ ਕਹਿੰਦਾ ਕਿ ਮੈਂ ਕੇਸ ਪਾ ਕੇ ਆਪਣੇ ਆਪ ਸਵੈ ਇੱਛਾ ਦੇ ਨਾਲ ਰਿਟਾਇਰਮੈਂਟ ਲਈ ਤੇ ਮੈਨੂੰ ਜਬਰੀ ਰਿਟਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਕਹਾਣੀਆਂ ਕਿ ਜਦੋਂ ਕੋਈ ਬੋਲਦਾ ਫੌਜ ਦੇ ਵਿੱਚ, ਉਹਦੀ ਗੱਲ ਸੁਣਨ ਦੀ ਬਜਾਏ ਉਹਦੇ ਤੇ ਇਹ ਗੱਲ ਥੋਪ ਦਿੱਤੀ ਜਾਂਦੀ ਹੈ ਕਿ ਤੂੰ ਫੌਜ ਦੇ ਉਲਟ ਜਾਣਾ ਹੈ, ਇਹ ਰਾਸ਼ਟਰ ਵਿਰੋਧੀ ਗਤੀਵਿਧੀ ਹੈ, ਇਹ ਫੌਜ ਦਾ ਅਸੂਲ ਨਹੀਂ। ਸੋ ਮੇਰੇ ਖਿਆਲ ਦੇ ਨਾਲ ਇੱਥੇ ਥੋੜਾ ਜਿਹਾ ਠੀਕ ਆ, ਟੈਲੀਫੋਨ ਰੱਖਣ ਦੇਣੇ ਜਾਂ ਨਹੀਂ ਰੱਖਣ ਦੇਣੇ ਉਹ ਇਹ ਤੈਅ ਕਰ ਲੈਣ, ਪਰ ਫੌਜੀਆਂ ਦੀ ਜਿਹੜੀ ਸਮੱਸਿਆ ਹੈ ਉਹ ਸੁਣਨ ਦਾ ਇੱਕ ਸੁਖਾਲਾ ਕੋਈ ਰਾਹ ਤੇ ਹੋਵੇ, ਦੂਸਰਾ ਕਿ ਉਹਦੀ ਯਕੀਨਤਾ ਤੇ ਵੱਜੇ ਫੌਜੀ ਦੀ ਕਿ ਹਾਂ ਮੈਂ ਫਲਾਣੀ ਥਾਂ ਤੇ ਜੇ ਆਪਣੀ ਸ਼ਿਕਾਇਤ ਰੱਖਾਂਗਾ, ਚਾਹੇ ਉਹ ਟੈਲੀਫੋਨ ਰਾਹੀਂ ਨਹੀਂ, ਪੱਤਰੀ ਰਾਹੀਂ ਹੈ, ਤਾਰ ਰਾਹੀਂ ਹੈ, ਜਾਂ ਸੁਨੇਹੇ ਰਾਹੀਂ ਹੈ, ਜਾਂ ਹੋਰ ਕਿਸੇ ਵੀ ਸਾਧਨ ਰਾਹੀਂ, ਤਾਂ ਮੇਰੀ ਉਹ ਜਿਹੜੀ ਵੀ ਫਰਿਆਦ ਜਾਂ ਦਰਖਾਸਤ ਆ ਉਹ ਸੁਣਵਾਈ
ਤੇ ਚਲੀ ਜਾਏਗੀ, ਉਹਦੀ ਸੁਣਵਾਈ ਹੋਏਗੀ, ਐਕਸ਼ਨ ਹੋਵੇਗਾ। ਜੇ ਨਹੀਂ ਤੇ ਜਿਸ ਤਰ੍ਹਾਂ ਇਹ ਫੌਜੀਆਂ ਤੇ ਤਾਨਾਸ਼ਾਹੀ ਹੁਕਮ ਚੜ੍ਹੇ ਜਾਂਦੇ ਆ, ਕਦੇ ਟੈਲੀਫੋਨ ਲੈ ਲਏ ਉਹਨਾਂ ਦੇ ਜ਼ਬਤ ਕਰ ਲਏ, ਕਦੀ ਤੁਸੀਂ ਡਿਊਟੀ ਤੇ ਸਾਦਾ ਫੋਨ ਵਰਤਣਾ, ਇਹ ਹੈ ਉਹ ਹੈ ਜੋ ਹੈ। ਇਸ ਦੇ ਨਾਲ ਫਿਰ ਬੇਚੈਨੀ ਵਧੇਗੀ ਤੇ ਜਦੋਂ ਫੌਜ ਦੇ ਵਿੱਚ ਬੇਚੈਨੀ ਵੱਧਦੀ ਹੈ ਫਿਰ ਕਿਤੇ ਨਾ ਕਿਤੇ ਇਸ ਗੱਲ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਕਿ ਕਿਤੇ ਕੋਈ ਵੱਡਾ ਕਾਰਾ ਨਾ ਹੋ ਜਾਏ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਅਨਿਲ ਵਿਜ ਨੇ ਮਹਾਤਮਾ ਗਾਂਧੀ ਖਿਲਾਫ ਬਿਆਨ ਦਿੱਤਾ ਆ, ਭਾਜਪਾ ਨੇ ਕਿਨਾਰਾ ਕੀਤਾ ਆ, ਕਾਂਗਰਸ ਨੇ ਸ਼ਿਕਾਇਤ ਦਰਜ ਕੀਤੀ ਆ। ਉੱਦਾਂ ਜਿਹੜਾ ਮੌਜੂਦਾ ਗਾਂਧੀ ਪਰਿਵਾਰ ਆ ਕੋਈ ਏਡਾ ਖਾਸ ਤਾਂ ਹੈ ਨਹੀਂ, ਉਹਨਾਂ ਦੇ ਉੱਤੇ ਵੀ ਕਈ ਤਰੀਕੇ ਦੇ ਦੋਸ਼ ਨੇ। ਨਹੀਂ, ਉਹ ਤੇ ਬਹੁਤ ਗਾਂ ਦੀਆਂ ਗੱਲਾਂ, ਜੇ ਗਾਂਧੀ ਪਰਿਵਾਰ ਦੀਆਂ ਗੱਲਾਂ ਛੂਣ ਬਹਿ ਜੀ ਆਪਾਂ ਤੇ ਮੇਰੇ ਖਿਆਲ ਦੇ ਨਾਲ ਸਾਰਾ ਕਿੱਸਾ ਹੈ ਜਿਹੜਾ ਉਹ ਪੜ੍ਹਿਆ ਹੀ ਨਹੀਂ ਜਾਣਾ। ਮਹਾਤਮਾ ਗਾਂਧੀ ਜਿਹੜਾ ਆ, ਦੇਖੋ ਉਹਦੀ ਨਿੱਜੀ ਜ਼ਿੰਦਗੀ ਜਾਂ ਉਹਦੀ ਵਿਚਾਰਧਾਰਾ, ਉਹਦੇ ਹੋਰ ਕਈ ਪਹਿਲੂਆਂ ਤੇ ਸਵਾਲ ਕੀਤੇ ਜਾ ਸਕਦੇ, ਪਰ ਇੱਕ ਚੀਜ਼ ਜਿਹੜੀ ਹੈ ਉਹ ਸਭ ਨੂੰ ਮੰਨਣੀ ਪਏਗੀ ਕਿ ਕਿਤੇ ਨਾ ਕਿਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਉਸ ਬੰਦੇ ਦਾ ਰੋਲ ਸੀ, ਔਰ ਉਸ ਬੰਦੇ ਨੇ ਇੱਕ ਲੜਾਈ ਲੜੀ ਹੈ। ਲੜਾਈ ਲੜਨ ਦਾ ਢੰਗ ਹੈ ਜਿਹੜਾ ਉਹ ਕਿਸੇ ਨੂੰ ਪਸੰਦ ਹੋ ਸਕਦਾ, ਕਿਸੇ ਨੂੰ ਨਾ ਪਸੰਦ ਹੋ ਸਕਦਾ, ਕਿ ਉਹਨੇ ਜਦੋਜਹਿਦ ਕੀਤੀ, ਲੋਕਾਂ ਨੂੰ ਸੰਗਠਿਤ ਕੀਤਾ, ਘੱਟੋ ਘੱਟ ਲੋਕਾਂ ਨੂੰ ਸੰਘਰਸ਼ ਕਰਨਾ ਦੱਸਿਆ, ਚਲੋ ਉਹਦਾ ਤਰੀਕਾ ਵੱਖਰਾ ਸੀ। ਪਰ ਜਿਸ ਤਰੀਕੇ ਦੇ ਨਾਲ ਮਹਾਤਮਾ ਗਾਂਧੀ ਨੂੰ ਬੇਪਤ ਕੀਤਾ ਜਾ ਰਿਹਾ, ਬੇਇੱਜ਼ਤ ਕੀਤਾ ਜਾ ਰਿਹਾ, ਉਹ ਬਹੁਤ ਹੈਰਾਨ ਕਰਦਾ ਹੈ। ਦੇਖੋ ਕਿ ਉਹਦੀ ਜਿਸ ਤਰ੍ਹਾਂ ਤਸਵੀਰ ਨੋਟਾਂ ਚੋਂ ਗਾਇਬ ਹੋਈ, ਖਾਸ ਨੋਟਾਂ ਚੋਂ, ਖਾਸ ਰਾਜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਉਹ ਨੋਟਾਂ ਤੇ ਯਾਨੀ ਉਹਦੀ ਫੋਟੋ ਗਾਇਬ ਹੁੰਦੀ ਹੈ। ਉਸ ਤੋਂ ਬਾਅਦ ਅਚਾਨਕ ਜਿਹੜਾ ਖਾਦੀ ਬੋਰਡ ਵਾਲਿਆਂ ਦਾ ਕੈਲੰਡਰ ਆ, ਉਹਦੇ ਤੋਂ ਮਹਾਤਮਾ ਗਾਂਧੀ ਗਾਇਬ ਹੁੰਦਾ ਹੈ, ਉਹਦੀ ਫੋਟੋ ਆ ਜਾਂਦੀ ਹੈ, ਔਰ ਆਉਂਦੀ ਵੀ ਫੋਟੋ ਉਹ ਚਰਖਾ ਕੱਤਦੇ ਦੀ ਹੈ। ਫਿਰ ਅਨਿਲ ਵਿਜ, ਵੈਸੇ ਅਨਿਲ ਵਿਜ ਤੇ ਮੇਰੇ ਖਿਆਲ ਦੇ ਨਾਲ ਬੇਵਕੂਫ ਆਦਮੀ ਆ, ਔਰ ਇਹਦੇ ਵਰਗਾ ਬੇਵਕੂਫ ਆਦਮੀ ਮੰਤਰੀ ਮੰਡਲ 'ਚ ਹੋਵੇ ਕਿਸੇ ਰਾਜ ਦੇ ਵਿੱਚ ਤੇ ਉਹਦੇ ਲਈ ਹੋਰ ਇਹ ਤੋਂ ਵੱਡੀ ਬਦਕਿਸਮਤੀ ਕੋਈ ਹੋ ਨਹੀਂ ਸਕਦੀ ਜੀ। ਇਸ ਬੰਦੇ ਨੇ ਅੱਜ ਕੀ ਕੀਤਾ, ਮੇਰੇ ਖਿਆਲ ਦੇ ਨਾਲ ਇਹਨੇ ਉਹ ਭਾਵਨਾਵਾਂ ਪ੍ਰਗਟ ਕਰ ਦਿੱਤੀਆਂ ਜਿਹੜੀਆਂ ਇਹ ਦਿਲਾਂ ਦੇ ਵਿੱਚ ਲਈ ਫਿਰਦੇ ਆ। ਅਨਿਲ ਵਿਜ ਨੇ ਆਖਿਆ ਕਿ ਇਹਨੇ ਕੋਈ ਹੁਣ ਖਾਦੀ ਬੈ ਥੋੜੀ ਕਰਾਈ ਸੀ, ਇਹਨੇ ਖੱਦਰਾ ਕੋਈ ਬੈ ਥੋੜੀ ਕਰਾਇਆ ਸੀ ਮਹਾਤਮਾ ਗਾਂਧੀ ਨੇ। ਮਹਾਤਮਾ ਗਾਂਧੀ ਤਾਂ ਕਹਿੰਦਾ ਜਿਹੜੀ ਚੀਜ਼ ਤੇ ਬੈਠਾ ਉਸ ਚੀਜ਼ ਨੂੰ ਲੈ ਡੁੱਬਿਆ। ਕਹਿੰਦਾ ਕਿ ਨੋਟ ਤੇ ਇਹ ਲੱਗਾ ਤੇ ਡੀਵੈਲਿਊਏਸ਼ਨ ਸ਼ੁਰੂ ਹੋ ਗਈ, ਸਾਡਾ ਤੇ ਨੋਟ ਹੀ ਹੈ ਜਿਹੜਾ ਉਹ ਘਾਟੇ 'ਚ ਚਲਾ ਗਿਆ। ਇਹਦੇ ਬਿਆਨ ਤੋਂ ਬਾਅਦ ਦੇਸ਼ ਦੇ ਵਿੱਚ ਹਲਚਲ ਮਚ ਗਈ, ਭੁਚਾਲ ਆ ਗਿਆ। ਦੇਖੋ ਫਿਰ ਵੀ ਇੱਕ ਪਾਸੇ ਤੁਸੀਂ ਉਹਨੂੰ ਰਾਸ਼ਟਰੀ ਪਿਤਾ ਦਾ ਦਰਜਾ ਦਿੱਤਾ, ਉਹਨੂੰ ਬਾਪੂ ਦਾ ਦਰਜਾ ਦਿੱਤਾ, ਦੂਜੇ ਪਾਸੇ ਇੰਨਾ ਜ਼ਿਆਦਾ ਉਹਦਾ ਤ੍ਰਿਸਕਾਰ, ਇੰਨਾ ਜ਼ਿਆਦਾ ਉਹਦਾ ਯਾਨੀ ਇਹਨਾਂ ਨੇ ਕੀਤਾ, ਤਾਂ ਫਿਰ ਅਤੇ ਉੱਠਣਾ ਸੀਗਾ। ਕਾਂਗਰਸ ਵਾਲਿਆਂ ਨੇ ਸ਼ਿਕਾਇਤ ਦਰਜ ਕਰਾ ਦਿੱਤੀ ਇਹਦੀ ਜਾ ਕੇ ਕਰਨਾਲ ਦੇ ਵਿੱਚ। ਹੁਣ ਦੇਖੋ ਸ਼ਿਕਾਇਤ ਤੇ ਪਤਾ ਨਹੀਂ ਕੀ ਬਣਦਾ, ਪਰ ਅਨਿਲ ਵਿਜ ਦੇ ਸਾਥ ਦੇਣ ਤੋਂ ਭਾਜਪਾ ਵੀ ਇਨਕਾਰੀ ਹੋ ਗਈ। ਉਹਨੇ ਆਖਿਆ ਕਿ ਅਨਿਲ ਵਿਜ ਦਾ ਆਪਦਾ ਨਿੱਜੀ ਇਹ ਬਿਆਨ ਆ, ਪਾਰਟੀ ਇਹਦੇ ਨਾਲ ਨਹੀਂ ਖੜੇਗੀ। ਹਾਲਾਂਕਿ ਅਨਿਲ ਵਿਜ ਨੇ ਆਪਣਾ ਬਿਆਨ ਹੈ ਜਿਹੜਾ ਵਾਪਸ ਲੈ ਲਿਆ। ਉਹਨੇ ਆਖਿਆ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਮੈਂ ਆਪਣਾ ਬਿਆਨ ਵਾਪਸ ਲੈਣਾ। ਹੁਣ ਵਾਪਸ ਪਤਾ ਨਹੀਂ ਕਿਹੜੀ ਪਾਈਪ ਨਾਲ ਲੈਂਦੇ ਆ, ਪਹਿਲਾਂ ਦੇਸ਼ ਨੂੰ ਚੱਕਰਾਂ 'ਚ ਪਾ ਦਿੰਦੇ ਆ, ਮੁੜ ਕੇ ਕਹਿੰਦੇ ਜੀ ਬਿਆਨ ਅਸੀਂ ਵਾਪਸ ਲੈਂਦੇ, ਮਾਫੀ ਵੀ ਨਹੀਂ ਮੰਗਦੇ। ਘੱਟੋ ਘੱਟ ਤੁਸੀਂ ਅਫਸੋਸ ਤੇ ਜ਼ਾਹਰ ਕਰੋ, ਕੋਈ ਮਾਫੀ ਤੇ ਮੰਗੋ। ਪਰ ਇਹ ਅਨਿਲ ਵਿਜ ਹੈ ਜਿਹੜਾ, ਇਹ ਬੰਦਾ ਬਹੁਤ ਹੀ ਜ਼ਿਆਦਾ ਮੈਂ ਕਹਾਂਗਾ ਕਿ ਬੜਬੋਲਾ ਔਰ ਬੇਅਕਲਾ ਬੰਦਾ ਆ। ਇਹਨੇ ਇੱਕ ਵਾਰੀ ਆਖ ਦਿੱਤਾ ਸੀ ਕਿ ਜਿਹੜਾ ਗਊ ਦਾ ਮਾਸ ਖਾਂਦਾ ਉਹ ਹਰਿਆਣੇ 'ਚ ਨਾ ਵੜੇ ਕਿਉਂਕਿ ਇੱਥੇ ਕਾਨੂੰਨ ਇਹੋ ਜਿਹਾ। ਕਹਿੰਦਾ ਕਿ ਕਈ ਮੁਲਕਾਂ 'ਚ ਭਾਰਤੀ ਲੋਕ ਨਹੀਂ ਜਾਂਦੇ। ਇਸ ਤਰ੍ਹਾਂ ਦੇ ਬੜੇ ਬਿਆਨ ਆ, ਬਹੁਤ ਹੀ ਬਿਆਨ ਆ ਜਿਨ੍ਹਾਂ ਦੇ ਵਿੱਚ ਇਹ ਬਹੁਤ ਗਾਂਧੀਆਂ ਗੱਲਾਂ ਕਰ ਜਾਂਦਾ। ਇੱਕ ਵਾਰੀ ਇਹਨੇ ਕਿਹਾ ਸੀਗਾ ਕਿ ਪਤਾ ਨਹੀਂ ਉਹ ਭਾਰਤੀ ਜਨਤਾ ਪਾਰਟੀ ਦਾ ਹੀ ਸੀ ਸ਼ਾਇਦ, ਤੇ ਉਹਦੇ ਤੇ ਕਿਸੇ ਨੇ ਤੰਜ ਕਸੀ ਤੇ ਇਹਨੇ ਆਖਿਆ ਸੀਗਾ ਕਿ ਕੁਛ ਲੋਕਾਂ ਨੂੰ ਕੁੱਤੇ ਵਾਂਗੂ ਭੌਂਕਣ ਦੀ ਆਦਤ ਹੁੰਦੀ ਹੈ। ਸ਼ਾਇਦ ਅਮਿਤ ਸ਼ਾਹ ਤੇ ਕਿਸੇ ਨੇ ਤੰਜ ਕਸੀ ਸੀ ਤੇ ਇਹਨੇ ਉਹਦਾ ਨਾਂ ਲੈ ਕੇ ਆਖਿਆ ਸੀਗਾ ਕਿ ਉਹ ਕੁਛ ਲੋਕਾਂ ਨੂੰ ਕੁੱਤੇ ਵਾਂਗੂ ਭੌਂਕਣ ਦੀ ਆਦਤ ਹੁੰਦੀ ਹੈ। ਰਾਬਰਟ ਵਾਡਰਾ ਤੇ ਰਾਹੁਲ ਗਾਂਧੀ ਸਾਲੇ ਭਣੋਈਏ ਨੂੰ ਨੇ ਆਖਿਆ ਸੀ ਕਿ ਐਂ ਕਰੋ ਇੱਕ ਪ੍ਰਾਪਰਟੀ ਦੀ ਦੁਕਾਨ ਖੋਲ ਲਓ ਤੇ ਉੱਤੇ ਲਿਖ ਲਿਓ ਸਾਲਾ ਭਣੋਈਆ ਪ੍ਰਾਪਰਟੀ ਡੀਲਰ। ਸੋ ਇਹ ਬਹੁਤ ਗਾਂ ਤੱਕ ਬੋਲਦਾ ਹੈ। ਪਰ ਜੋ ਅੱਜ ਇਹਨੇ ਵਿਵਾਦ ਛੇੜਿਆ, ਉਹ ਵਿਵਾਦ ਦੇਖੋ ਰਾਹੁਲ ਗਾਂਧੀ ਹੈ ਜਿਹੜਾ, ਉਹ ਹਿਟਲਰ ਮੁਸੋਲਿਨੀ ਦੀ ਉਦਾਹਰਨ ਦੇ ਰਿਹਾ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਫੋਟੋ ਜਿਹੜੀ ਕੈਲੰਡਰ ਤੇ ਲੱਗੀ ਹੈ, ਕਾਂਗਰਸ ਸਾਰੀ ਹੈ ਜਿਹੜੀ, ਕਿਉਂਕਿ ਉਹਦੀ ਸਾਰੀ ਕਾਂਗਰਸ ਦੀ ਹੋਂਦ ਹੈ ਜਿਹੜੀ ਉਹ ਗਾਂਧੀ ਦੇ ਚਰਖੇ ਦੁਆਲੇ ਘੁੰਮਦੀ। ਉਹ ਕਹਿੰਦੇ ਗਾਂਧੀ ਸਾਡਾ, ਇਹ ਕਹਿੰਦੇ ਕਿ ਅਸੀਂ ਗਾਂਧੀ ਨੂੰ ਹੁਣ ਬਹੁਤ ਗਾਂਧੀ ਨੇ ਐਸ਼ ਕਰ ਲਈ, ਅਸੀਂ ਗਾਂਧੀ ਨੂੰ ਹੁਣ ਜੜੋਂ ਖੇਡਣਾ। ਅੱਗੇ ਜਿਵੇਂ
ਵੱਲਭ ਭਾਈ ਪਟੇਲ ਤੇ ਕਬਜ਼ਾ ਹੂੰ ਕਰਨ ਦੀ ਹੋੜ ਲੱਗੀ ਹੋਈ ਹੈ। ਨਰਿੰਦਰ ਮੋਦੀ ਕਹਿੰਦਾ ਕਿ ਸਟੈਚੂ ਮੈਂ ਬਣਾ ਕੇ ਵੱਲਭ ਪਟੇਲ ਹੈ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਆਪਦੇ ਹੱਥਾਂ 'ਚ ਕਰਨਾ, ਉਹ ਕਹਿੰਦੇ ਜੀ ਸਰਦਾਰ ਵੱਲਭ ਭਾਈ ਪਟੇਲ ਸਾਡਾ। ਸੋ ਇੱਕ ਇਹ ਲੜਾਈ ਆ, ਖਿੱਚਾਤਾਣ ਆ ਦੋ ਵਿਚਾਰਧਾਰਾ ਦੀ, ਜਿਹਦੇ ਵਿੱਚ ਇੱਕ ਦੂਜੇ ਦੇ ਹੀਰੋ ਜਿਹੜੇ ਆ ਉਹਨਾਂ ਨੂੰ ਘੱਟ ਕਰਕੇ ਆਪਣੇ ਉਹਨਾਂ ਦੇ ਪੱਖ ਦੇ ਜਿਹੜੇ ਉਹਨਾਂ ਦੀ ਵਿਚਾਰਧਾਰਾ ਦੇ ਹੀਰੋ ਉਹਨਾਂ ਨੂੰ ਉਭਾਰਿਆ ਜਾ ਰਿਹਾ। ਬਸ ਇਹੋ ਲੜਾਈ ਆ, ਇਹੋ ਖਿੱਚੋਤਾਣ ਆ। ਪਰ ਇਸ ਖਿੱਚੋਤਾਣ ਦੇ ਵਿੱਚ ਅਨਿਲ ਵਿਜ ਜਿੱਥੋਂ ਤੱਕ ਅੱਜ ਚਲਾ ਗਿਆ ਉਹਨੂੰ ਜਾਣਾ ਨਹੀਂ ਸੀ ਚਾਹੀਦਾ। ਪਰ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਵੀ ਅਜੀਬ ਜਿਹੀਆਂ ਗੱਲਾਂ ਕਰਦੇ ਪਏ ਆ ਕਿ ਕੋਈ ਵੀ ਬੰਦਾ ਆਪਦੇ ਪੱਧਰ ਤੇ ਜੋ ਮਰਜ਼ੀ ਕਹਿ ਦਿੰਦਾ, ਉਹ ਕਹਿੰਦੇ ਜੀ ਉਹਦਾ ਨਿੱਜੀ ਬਿਆਨ ਹੋਣਾ। ਪਰ ਫਿਰ ਪਾਰਟੀ ਦੀ ਕੀ ਜ਼ਿੰਮੇਵਾਰੀ ਹੈ, ਪਾਰਟੀ ਦਾ ਕੀ ਜ਼ਾਬਤਾ ਹੈ ਕਿ ਕੋਈ ਵੀ ਬੰਦਾ ਜਿਹੜਾ ਉੱਠ ਕੇ ਕੋਈ ਵੀ ਨਿੱਜੀ ਬਿਆਨ ਦੇ ਦੇਵੇ। ਸੋ ਅਨਿਲ ਵਿਜ ਦੀ ਕਾਫੀ ਆਲੋਚਨਾ ਹੋਈ ਹੈ, ਪਰ ਉਹ ਹੈ ਉਹੋ ਜਿਹਾ ਬਸ਼ਰਮ ਜਿਹਾ ਹੀ ਬੰਦਾ ਹੈ। ਪਿੱਛੇ ਜੇ ਓਲੰਪਿਕ ਖੇਡਾਂ ਹੋਈਆਂ ਸਨ ਜੀ, ਇਹ ਬੰਦਾ 17-18 ਬੰਦੇ ਇੱਥੋਂ ਹਰਿਆਣੇ ਚ ਲੈ ਗਿਆ, ਕਹਿੰਦਾ ਜੀ ਮੈਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਜਾਣਾ। ਕਹਿੰਦੇ ਵੀ ਚਲੇ ਜਾਓ, ਜਿੱਥੇ ਇੰਨੇ ਯਵਕਦੇ ਫਿਰਦੇ ਤੁਸੀਂ ਵੀ ਚਲੇ ਜਾਓ। ਇਹ ਬੰਦਾ ਚਲੇ ਗਿਆ, ਉੱਥੋਂ 10-12 ਦਿਨ ਹੋਟਲ ਦੇ ਕਮਰੇ ਚੋਂ ਨਹੀਂ ਨਿਕਲਿਆ। 10-15 ਇਹਨੇ ਹੋਰ ਨਾਲ ਲੰਗੋੜ ਰੱਖੇ ਸੀ, ਉੱਥੇ ਖਾ ਛੱਡਦੇ ਸੀ ਤੇ ਉੱਥੇ ਹੀ ਸੌਂ ਛੱਡਦੇ ਸੀ। ਕਹਿੰਦੇ ਅਸੀਂ ਜੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਚੱਲੇ। ਜਦੋਂ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦੇ ਹੌਸਲਾ ਅਫਜ਼ਾਈ ਟੈਲੀਵਿਜ਼ਨ ਤੇ ਅੱਗੇ ਕਰਦੇ ਜੇ ਤੁਸੀਂ, ਤੇ ਜੇ ਟੈਲੀਵਿਜ਼ਨ ਤੇ ਅੱਗੇ ਕਰਨੀ ਹੈ ਫਿਰ ਘਰਾਂ 'ਚ ਬੈਠੇ ਕਰੀ ਜੋ, ਇੱਥੇ ਕਰਨਾ ਹੈ ਜੇ। ਫਿਰ ਇਹ 2-3 ਦਿਨ ਉੱਥੋਂ ਗਿੱੜੇ 'ਚ ਕੱਢ ਕੇ ਆ ਗਿਆ। ਇਹਨੂੰ ਲੱਥੀ ਚੜੀ ਦੀ ਕੋਈ ਨਹੀਂ, ਪਰ ਜੋ ਮਹਾਤਮਾ ਗਾਂਧੀ ਦੇ ਨਾਂ ਤੇ ਸਿਆਸਤ ਹੋਣ ਡਈ ਹੈ ਉਸ ਗੱਲ ਨੇ ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਜਿਹੜੀ ਇੱਥੋਂ ਦੀ ਰਾਸ਼ਟਰੀ ਕੌਮੀ ਪੋਲਿਟਿਕਸ ਹੈ ਉਹ ਜਿਵੇਂ ਸਾਡੇ ਇੱਥੇ ਪੰਜਾਬ ਦੇ ਵਿੱਚ ਮੁੱਦਿਆਂ ਤੇ ਨਹੀਂ, ਇੱਥੇ ਹੋਰ ਹੀ ਚੀਜ਼ਾਂ ਤੇ ਜਿਹੜੀ ਪੋਲਿਟਿਕਸ ਹੋਣ ਡਈ ਹੈ, ਉਵੇਂ ਇੱਥੋਂ ਦੀ ਭਾਰਤ ਦੀ ਜਿਹੜੀ ਸਿਆਸਤ ਆ ਉਹ ਇਹੋ ਜਿਹੇ ਮੁੱਦਿਆਂ 'ਚ ਹੀ ਉਲਝ ਕੇ ਰਹਿ ਜਾਂਦੀ ਹੈ। ਜੋ ਅਸਲ ਮੁੱਦੇ ਆ ਸਿੱਖਿਆ, ਸਿਹਤ, ਬੇਰੁਜ਼ਗਾਰੀ, ਸਾਡੇ ਦੇਸ਼ ਦਾ ਜਿਹੜਾ ਸੁਰੱਖਿਆ ਢਾਂਚਾ, ਜਿਹੜਾ ਸਾਡੇ ਸਮਾਜ ਦੀ ਸੁਰੱਖਿਆ ਦਾ ਢਾਂਚਾ, ਉਹਦੇ ਲਈ ਕਿਸੇ ਕੋਲ ਬਹਿਸ ਦਾ ਸਮਾਂ ਨਹੀਂ। ਬਸ ਤੇ ਬਸ ਗਾਂਧੀ ਤੇਰਾ ਗਾਂਧੀ ਮੇਰਾ, ਪਟੇਲ ਤੋਂ ਲੜਾਈ ਹੈ, ਕਦੇ ਕਿਸੇ ਤੋਂ ਲੜਾਈ ਹੈ, ਕਦੇ ਕਿਸੇ ਤੋਂ ਲੜਾਈ ਹੈ। ਪਰ ਜਿਸ ਚੀਜ਼ ਤੇ ਲੜਾਈ ਹੋਣੀ ਚਾਹੀਦੀ ਹੈ ਉਸ ਚੀਜ਼ ਤੇ ਹਾਲੇ ਤੱਕ ਲੜਾਈ ਸ਼ੁਰੂ ਨਹੀਂ ਹੋ ਸਕੀ। ਲੜਾਈ ਸ਼ੁਰੂ ਹੋਣੀ ਚਾਹੀਦੀ ਹੈ ਗਰੀਬੀ ਤੇ, ਲੜਾਈ ਸ਼ੁਰੂ ਹੋਣੀ ਚਾਹੀਦੀ ਹੈ ਭੁੱਖਮਰੀ ਤੇ, ਲੜਾਈ ਸ਼ੁਰੂ ਹੋਣੀ ਚਾਹੀਦੀ ਹੈ ਬੇਘਰਾਂ ਲਈ, ਲੜਾਈ ਸ਼ੁਰੂ ਹੋਣੀ ਚਾਹੀਦੀ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਨੂੰ ਇਸ ਮੁਲਕ ਦੇ ਵਿੱਚ ਪਰਾਏ ਕਰਕੇ ਸੁੱਟਿਆ ਗਿਆ। ਪਰ ਉਹ ਲੜਾਈ ਹਾਲ ਦੀ ਘੜੀ ਸ਼ੁਰੂ ਹੁੰਦੀ ਨਹੀਂ ਜਾਪਦੀ। ਜੀ ਜੀ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਕਰੀਏ ਵੀ ਮੋਦੀ ਦੀ ਡਿਗਰੀ ਬਾਰੇ ਹੁਕਮ ਦੇਣ ਵਾਲੇ ਸੂਚਨਾ ਕਮਿਸ਼ਨਰ ਦਾ ਤਬਾਦਲਾ, ਹੋਰ ਲਓ ਪੰਗੇ ਇਹਨਾਂ ਨਾਲ। ਚਲੋ ਇੱਕ ਗੱਲ ਤੇ ਸਾਫ਼ ਹੋ ਗਈ ਹੈ ਨਾ ਕਿ ਮਾਮਲਾ ਗੜਬੜ ਹੈ ਜੀ। ਇਹ ਸਾਰੇ ਕਹਿੰਦੇ ਸਨ। ਅਰਵਿੰਦ ਕੇਜਰੀਵਾਲ ਨੂੰ ਆਪਾਂ ਕਹਿ ਤੇ ਦਿੰਦੇ ਆ ਕਿ ਜੀ ਤੜਕੇ ਚਾਹ ਦਾ ਕੱਪ ਪੀ ਕੇ ਤੇ ਮਗਰ ਲੱਗ ਜਾਂਦਾ ਜਿਹੜਾ, ਫਿਰ ਅੱਗੇ ਆ ਜਾਂਦਾ ਤੇ ਉਹਨੂੰ ਬਖਸ਼ਦਾ ਨਹੀਂ। ਤੇ ਜੇ ਕੋਈ ਵੀ ਨਾ ਟੇਟੇ ਚੜੇ ਫਿਰ ਇਹਨੇ ਨਰਿੰਦਰ ਮੋਦੀ ਦੇ ਤੇ ਕੋਈ ਨਾ ਕੋਈ ਇਲਜ਼ਾਮ ਲਾ ਹੀ ਦੇਣਾ। ਪਰ ਕੁਝ ਗੱਲਾਂ ਜਿਹੜੀਆਂ ਉਹਦੀਆਂ ਵੇਖ ਲਓ ਸੱਚ ਹੁੰਦੀਆਂ। ਜੇ ਉਹਨੇ ਦੋਸ਼ ਲਾਏ ਸੀਗੇ ਇਹਨਾਂ ਤੇ ਉਹੀ ਦੋਸ਼ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੇ ਲਾਏ, ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਉਹ ਕਹਿੰਦੇ ਜੀ ਇਹ ਤਾਂ ਬੋਲੀ ਜਾਂਦਾ ਇਲਜ਼ਾਮ ਲਾਈ ਜਾਂਦਾ, ਇਹਦਾ ਕੀ ਯਕੀਨ ਕਰੀਏ। ਰਾਹੁਲ ਗਾਂਧੀ ਨੇ ਉਹੀ ਲਿਸਟ ਪੜ੍ਹੀ, ਸਾਰਾ ਮੀਡੀਆ ਵੀ ਜਾਗ ਉੱਠਿਆ। ਅਰਵਿੰਦ ਕੇਜਰੀਵਾਲ ਨੇ ਡਿਗਰੀ ਵਾਲਾ ਮੁੱਦਾ ਚੁੱਕਿਆ ਸੀਗਾ। ਉਸ ਤੋਂ ਬਾਅਦ ਅਮਿਤ ਸ਼ਾਹ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜੀ ਰਿਕਾਰਡ ਪੇਸ਼ ਕਰ ਦਿੱਤਾ। ਰਿਕਾਰਡ ਕਾਹਦਾ ਸੀ, ਉਹ ਵੈਸੇ ਪੋਚਾ ਜਿਹਾ ਮਾਰਿਆ। ਪਰ ਅਸਲ ਦੇ ਵਿੱਚ ਇੱਕ ਸ਼ਖਸ ਜਿਹਦਾ ਨਾਮ ਮੇਰੇ ਖਿਆਲ ਦੇ ਨਾਲ ਨੀਰਜ ਸੀ, ਨੀਰਜ, ਉਸ ਬੰਦੇ ਨੇ RTI ਪਾਈ ਕਿ ਭਾਈ ਜਿਹੜੀ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਰਾਜਨੀਤੀ ਸ਼ਾਸਤਰ ਦੀ BA ਕੀਤੀ ਹੈ, ਉਹਦਾ ਰਿਕਾਰਡ ਦਿਓ। ਉਸ ਦਿੱਲੀ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਇਹ ਕਹਿ ਕੇ RTI ਜਿਹੜੀ ਬੇਰੰਗ ਮੂਰਤੀ ਸੀਗੀ ਕਿ ਸਾਡੇ ਇੱਥੇ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਤੇ ਇਹਦਾ ਕਿਸੇ ਜਨਤਕ ਸਰਗਰਮੀ ਜਾਂ ਜਨਤਕ ਹਿੱਤ ਨਾਲ ਸੰਬੰਧ ਨਹੀਂ, ਇਸ ਲਈ ਅਸੀਂ ਇਹਦਾ ਖੁਲਾਸਾ ਨਹੀਂ ਕਰ ਸਕਦੇ। ਉਹਨਾਂ ਦਾ ਮਤਲਬ ਇਹ ਸੀ ਕਿ ਅਸੀਂ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਹੈ ਉਹ ਜਨਤਕ ਨਹੀਂ ਕਰ ਸਕਦੇ। ਸੋ ਉਹਨੇ ਫਿਰ ਇਹ ਮਾਮਲਾ ਜਿਹੜਾ ਇਹ ਸ਼ਿਕਾਇਤ ਪਾਈ ਸੂਚਨਾ ਕਮਿਸ਼ਨ ਕੋਲ। ਸੂਚਨਾ ਕਮਿਸ਼ਨ ਸਾਡੇ ਇੱਥੇ ਇੱਕ ਹੈਗਾ MS ਆਚਾਰਿਆਲੂ, ਉਹਦਾ ਨਾਂ ਹੈ ਆਚਾਰਿਆਲੂ। ਉਹ ਬੰਦਾ ਬਹੁਤ ਹੀ ਪੜ੍ਹਿਆ ਲਿਖਿਆ, ਬੜਾ ਹੀ ਸੂਝਵਾਨ ਤੇ ਬੜਾ ਸਾਫ਼ ਸੁਥਰਾ ਬੰਦਾ ਆ, ਬਹੁਤ ਸਾਫ਼ ਗੋਈ ਨਾਲ ਅਫਸਰੀ ਕਰਨ ਵਾਲਾ ਬੰਦਾ। ਉਹਨੇ ਇਸ ਸੂਚਨਾ ਨੂੰ ਜਿਹੜੀ ਕਿ ਸ਼ਿਕਾਇਤ ਦੇ ਤੌਰ ਤੇ ਗਈ, ਉਹਨੇ ਦਿੱਲੀ ਯੂਨੀਵਰਸਿਟੀ ਨੂੰ
ਇਹ ਹੁਕਮ ਦੇ ਤੌਰ ਤੇ ਅੱਗੇ ਫਾਰਵਰਡ ਕੀਤਾ ਕਿ ਭਾਈ ਸਾਹਿਬ ਤੁਹਾਡਾ ਇਹ ਜਿਹੜਾ ਕਰਮ ਆ, ਕਿਉਂਕਿ ਤੁਸੀਂ RTI ਦੇ ਦਾਇਰੇ 'ਚ ਆਉਂਦੇ ਹੋ, ਤੁਹਾਨੂੰ ਇਹ ਕਰਮ ਕਰਨਾ ਹੀ ਪਵੇਗਾ, ਤੁਹਾਨੂੰ ਜਾਣਕਾਰੀ ਦੇਣੀ ਪਵੇਗੀ। ਹੁਣ ਦਿੱਲੀ ਯੂਨੀਵਰਸਿਟੀ ਫਸ ਗਈ ਸੀ। ਦਿੱਲੀ ਯੂਨੀਵਰਸਿਟੀ ਹਾਲੇ ਸਿਕੰਜੇ 'ਚ ਆਈ ਕਿ ਰਿਕਾਰਡ ਦਈਏ ਜਾਂ ਨਾ ਦਈਏ, ਇਹ ਤੇ ਹਾਲੇ 2-3 ਦਿਨ ਹੀ ਹੋਏ ਸੀ। ਸੋ ਜਿਹੜਾ ਉਹ ਸੂਚਨਾ ਕਮਿਸ਼ਨਰ ਸੀ ਜਿਹਨੇ ਇਹ ਹੁਕਮ ਪਾਸ ਕੀਤਾ ਸੀ, ਆਚਾਰਿਆਲੂ, ਉਹਨੂੰ ਇਹਨਾਂ ਨੇ ਅਹੁਦੇ ਤੋਂ ਫਰਗ ਕਰ ਦਿੱਤਾ। ਉਹਦੀ ਥਾਂ ਤੇ ਹੁਣ ਇੱਕ ਬੀਬੀ ਹੈ ਜਿਹੜੀ ਉਹਨੂੰ ਲਾ ਦਿੱਤਾ, ਮੰਜੂਲਾ ਪਰਾਸ਼ਰ ਉਹਦਾ ਨਾਮ ਆ, ਇਹਨੂੰ ਬਦਲ ਕੇ ਕਿਸੇ ਹੋਰ ਥਾਂ ਤੇ ਕਰ ਦਿੱਤਾ। ਸੋ ਇਹ ਇੱਥੋਂ ਦੀ ਕਹਾਣੀ ਹੈ। ਸੋ ਜਿਸ ਤਰੀਕੇ ਦੇ ਨਾਲ ਪਹਿਲਾਂ ਕੇਸ ਨੂੰ ਉਲਝਾਇਆ ਗਿਆ, ਦੇਖੋ ਹੁਣ ਸੂਚਨਾ ਕਮਿਸ਼ਨਰ ਤੇ ਕੋਈ ਐਡਾ ਬੇਵਕੂਫ ਹੋ ਨਹੀਂ ਸਕਦਾ, ਪਾਗਲ ਹੋ ਨਹੀਂ ਸਕਦਾ ਜਿਹਨੂੰ ਇਹ ਨਾ ਜਾਣਕਾਰੀ ਹੋਵੇ ਇਹ ਚੀਜ਼ RTI ਦੇ ਦਾਇਰੇ 'ਚ ਆਉਂਦੀ ਜਾਂ ਨਹੀਂ ਆਉਂਦੀ। ਉਹਨੇ ਐਵੇਂ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ, ਦਿੱਲੀ ਯੂਨੀਵਰਸਿਟੀ ਨੂੰ ਕਹਿਤਾ ਕਿ ਭਾਈ ਤੁਹਾਨੂੰ ਦੇਣਾ ਪੈਣਾ ਕਿਉਂਕਿ ਤੁਸੀਂ RTI ਦੇ ਦਾਇਰੇ 'ਚ ਆਉਂਦੇ। ਸੋ ਇਹਨਾਂ ਕੁ ਤੁਹਾਨੂੰ ਪਤਾ, ਜੇ ਇੰਨਾ ਪਤਾ ਤੇ ਇਹਦਾ ਮਤਲਬ ਹੈ ਦਿੱਲੀ ਯੂਨੀਵਰਸਿਟੀ ਨੇ ਜਿਹੜੀ ਉਹ RTI ਪਹਿਲਾਂ ਮੋੜੀ ਉਹ ਗਲਤ ਕੀਤੀ, ਤੇ ਜੇ ਉਹਨਾਂ ਨੇ ਪਹਿਲੀ ਵਾਰੀ ਗਲਤ ਮੋੜੀ ਹੈ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕਿਸੇ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸੇ ਨਾ ਕਿਸੇ ਚੀਜ਼ ਦੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਹੁਣ ਮੇਰੇ ਖਿਆਲ ਦੇ ਨਾਲ ਪੱਕਿਆਂ ਤੌਰ ਤੇ ਹੋ ਜਾਣੀ ਹੈ। ਜਿਹੜਾ ਆਚਾਰਿਆਲੂ ਸਾਹਿਬ ਸੀਗਾ, ਆਚਾਰਿਆਲੂ ਸਾਹਿਬ, ਉਹ ਬਦਲ ਗਿਆ। ਹੁਣ ਉਹਦੀ ਥਾਂ ਤੇ ਜਿਹੜੀ ਬੀਬੀ ਬਿਠਾਈ ਹੋਏਗੀ, ਉਹ ਬੀਬੀ ਬਹੁਤੀ ਬੀਬੀ ਹੋਣੀ ਤਾਂ ਹੀ ਇਹਨਾਂ ਨੇ ਬਿਠਾਈ ਹੈ। ਸੋ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਇਸ ਡਿਗਰੀ ਤੋਂ ਜਿਹੜਾ ਘੁੰਡ ਉਠਾਏ ਜਾਣ ਦੀ ਇੱਕ ਉਮੀਦ ਬੱਝੀ ਸੀ, ਲੱਗਦਾ ਨਹੀਂ ਕਿ ਉਹ ਡਿਗਰੀ ਜਿਹੜੀ ਹੈ ਉਹ ਕਦੇ ਮੂੰਹ ਵਿਖਾਏਗੀ। ਹਾਂ, ਸਾਨੂੰ ਬਸ ਇਹ ਖਿਆਲਾਂ ਦੇ ਵਿੱਚ, ਸਾਨੂੰ ਇਹ ਖਬਰਾਂ ਦੇ ਵਿੱਚ ਪੜ੍ਹਨ ਸੁਣਨ ਨੂੰ ਮਿਲ ਜਾਏਗਾ ਮੋਦੀ ਸਾਹਿਬ ਨੇ ਇੱਥੋਂ ਡਿਗਰੀ ਕੀਤੀ ਸੀ ਤੇ ਇੱਥੇ ਚਾਹ ਵੇਚੀ ਸੀ, ਪਰ ਨਾ ਤੇ ਉਹ ਚਾਹ ਵੇਚਣ ਵਾਲਾ ਤੇ ਚਾਹ ਪੀਣ ਵਾਲਾ ਕੋਈ ਬੰਦਾ ਲੱਭਦਾ ਜਿਹੜਾ ਨਾਲ ਉਹਦੇ ਹੋਵੇ, ਤੇ ਨਾ ਹੀ ਕੋਈ ਉਹਦੇ ਨਾਲ ਪੜ੍ਹਿਆ ਲਿਖਿਆ ਬੰਦਾ ਕੋਈ ਲੱਭਦਾ ਜਿਹੜਾ ਕਵੇ ਕਿ ਮੈਂ ਸਹਿਪਾਠੀ ਰਿਹਾ ਨਰਿੰਦਰ ਮੋਦੀ ਦਾ। ਜੀ ਬਿਲਕੁਲ ਜੀ, ਸਹੀ ਗੱਲ ਆ। ਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸੁਖਬੀਰ ਦੇ ਸੁਖ ਵਿਲਾਸ ਤੇ ਸਖਤ ਹੋਇਆ ਚੋਣ ਕਮਿਸ਼ਨ। ਸੁਖਬੀਰ ਬਾਦਲ ਦਾ ਜਿਹੜਾ ਇਹ ਸੁਖ ਵਿਲਾਸ ਆ, ਇਹ ਦੇਖੋ ਪਹਿਲਾਂ ਹੀ ਚਰਚਾ ਦੇ ਵਿੱਚ ਸੀ, ਪਹਿਲਾਂ ਹੀ ਬਹੁਤ ਸਾਰੀਆਂ ਇਹ ਘਿਰਿਆ ਹੋਇਆ ਸੀ ਸਮੱਸਿਆਵਾਂ ਦੇ ਵਿੱਚ, ਪਰ ਸਮੱਸਿਆਵਾਂ ਇਹਨਾਂ ਦੇ ਹੱਥ ਸੀ ਹੱਲ ਕਰਨੀਆਂ। ਮੈਨੂੰ ਯਾਦ ਆ ਜਦੋਂ ਇਸ ਹੋਟਲ ਦਾ ਰੌਲਾ ਪਿਆ, ਸ਼ਾਮ ਖੇੜਾ ਇੱਕ ਪਿੰਡ ਆ, ਸ਼ਾਮ ਖੇੜੇ ਪਿੰਡ ਦੇ ਵਿੱਚ ਪੱਤਰਕਾਰਾਂ ਨੇ ਬਾਦਲ ਸਾਹਿਬ ਨੂੰ ਪੁੱਛਿਆ ਕਿ ਬਾਦਲ ਸਾਹਿਬ ਤੁਹਾਡਾ ਇੱਕ ਨਵਾਂ ਹੋਟਲ ਵੀ ਬਣਦਾ ਪਿਆ। ਕਹਿੰਦਾ ਕਿਹੜਾ ਹੋਟਲ, ਕਿਹੜਾ ਹੋਟਲ, ਕੋਈ ਹੋਟਲ ਨਹੀਂ ਸਾਡਾ। ਤੇ ਅਗਲੇ ਦਿਨ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਸ਼ੇਅਰ ਛਪ ਗਏ ਸਨ ਕਿ ਬੀਬਾ ਬਾਦਲ ਦੇ ਇੰਨੇ % ਆ, ਸੁਖਬੀਰ ਬਾਦਲ ਦੇ ਇੰਨੇ % ਆ। ਤੇ ਅਗਲੇ ਦਿਨ ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਬਾਦਲ ਸਾਹਿਬ ਤੁਹਾਡਾ ਹੋਟਲ ਹੈ, ਤੁਸੀਂ ਕੱਲ ਕਿਹਾ ਸੀਗਾ ਕਿ ਇੰਨੇ % ਤੁਹਾਡੇ ਸ਼ੇਅਰ ਨਿਕਲੇ, ਤੁਸੀਂ ਕੱਲ ਕਿਹਾ ਸੀਗਾ ਕਿ ਸਾਡਾ ਕਿਹੜਾ ਹੋਟਲ ਆ, ਅਸੀਂ ਤੇ ਕਿਸਾਨ ਬੰਦੇ ਆ, ਸਾਡਾ ਕੋਈ ਕਾਰੋਬਾਰ ਨਹੀਂ। ਉਹ ਕਹਿੰਦਾ ਜੀ ਫਿਰ ਪਤਾ ਨਹੀਂ, ਮੈਂ ਪਤਾ ਕਰਕੇ ਦੱਸਾਂਗਾ। ਦੂਜੇ ਦਿਨ ਕਹਿੰਦਾ ਪਤਾ ਕਰਕੇ, ਪੱਤਰਕਾਰ ਆਖਿਆ ਕਿ ਪਤਾ ਕਰਕੇ ਜਿੱਦਾਂ ਨੂੰ ਤੁਸੀਂ ਦੱਸਣਾ ਉਹਨੇ ਚਿਰ ਤੇ ਹੋਟਲ ਬਣ ਕੇ ਤਿਆਰ ਹੋ ਜਾਣਾ। ਸੋ ਇਹੋ ਜਿਹੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਰੋਬਾਰ ਹੈ ਜਿਹੜੇ ਇੱਕ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ, ਪਰ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਫਲਾਣੀ ਥਾਂ ਤੇ ਸੁਖਬੀਰ ਸਿੰਘ ਬਾਦਲ ਦਾ ਪ੍ਰੋਜੈਕਟ ਸ਼ੁਰੂ ਹੋਇਆ। ਇਹ ਸ਼ੁਰੂ ਤੋਂ ਹੀ ਸੁਖ ਵਿਲਾਸ ਸੀਗਾ ਜਿਹੜਾ ਉਹ ਵਿਵਾਦਾਂ 'ਚ ਘਿਰਿਆ। ਪਹਿਲਾਂ ਤੇ ਇਹ ਸੀਗਾ ਕਿ ਜਿਹੜੇ ਵਾਤਾਵਰਨ ਵਿਭਾਗ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ, ਜੰਗਲਾਤ ਵਿਭਾਗ ਤੋਂ ਅੱਡ NOC ਲੈਣੀ ਹੁੰਦੀ, ਇਸ ਤਰ੍ਹਾਂ ਦੇ ਕਈ ਹੁੰਦੇ ਆ ਜਦੋਂ ਵੀ ਕੋਈ ਇਮਾਰਤ ਖੜੀ ਕਰਦਾ, ਹੋਟਲ ਖੜੀ ਕਰਦਾ। ਸੋ ਜਿਸ ਇਲਾਕੇ ਦੇ ਵਿੱਚ, ਉਹ ਤੇ ਵੈਸੇ ਵੀ ਜੰਗਲਾਤ ਦਾ ਇਲਾਕਾ ਹੈ ਪਾਲਨਪੁਰ ਦਾ, ਉਹ ਇਹਨਾਂ ਨੇ ਮਨਜ਼ਾਰੀਆਂ ਨਹੀਂ ਲਈਆਂ। ਉਹ ਵੀ ਵਿਵਾਦ ਹੈ ਜਿਹੜਾ ਉਹ ਇੱਕ ਟ੍ਰਿਬਿਊਨਲ ਕੋਲ ਚੱਲਦਾ। ਉਸ ਤੋਂ ਇਲਾਵਾ ਕੀ ਕੀਤਾ ਸੀਗਾ ਕਿ ਜਿਸ ਦਿਨ ਚੋਣ ਜ਼ਾਬਤਾ ਲਾਗੂ ਹੁੰਦਾ 4 ਤਰੀਕ ਨੂੰ, ਉਹ ਤੋਂ ਕੁਝ ਘੰਟੇ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ। ਨੋਟੀਫਿਕੇਸ਼ਨ ਕੀ ਜਾਰੀ ਕਰ ਦਿੱਤਾ ਜਾਂਦਾ ਕਿ ਇਸ ਹੋਟਲ ਨੂੰ ਜਿਹੜੀ ਸੜਕ ਜਾਂਦੀ ਹੈ ਉਹਨੂੰ ਚੰਡੀਗੜ੍ਹ ਏਅਰਪੋਰਟ ਦੇ ਨਾਲ ਜੋੜਨ ਲਈ ਜ਼ਮੀਨ ਚਾਹੀਦੀ ਹੈ, ਤੇ ਉਹ ਜ਼ਮੀਨ ਜਿਹੜੀ ਹੈ ਸਰਕਾਰ ਗ੍ਰਹਿਣ ਕਰੇਗੀ, ਐਕਵਾਇਰ ਕਰੇਗੀ। ਇਹ ਸੜਕ 200 ਫੀਟ ਚੌੜੀ ਬਣਨੀ ਹੈ, 200 ਫੁੱਟ ਚੌੜੀ ਬਣਨੀ ਹੈ, ਤੇ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਲਗਭਗ 120 ਕਿੱਲੇ, ਪਤਾ ਨਹੀਂ ਜ਼ਿਆਦੀ, ਮੈਨੂੰ ਐਗਜ਼ੈਕਟ ਫਿਗਰ ਤਾਂ ਤੇ ਪਤਾ ਨਹੀਂ, ਇੰਨੀ ਕੁ ਜ਼ਮੀਨ ਹੈ ਜਿਹੜੀ ਉਹ ਆਉਣੀ ਹੈ। ਸੋ ਇਸ ਜ਼ਮੀਨ ਦੇ ਨਾਲ ਨਾਲ ਇਹ ਵੀ ਦੱਸਦੇ ਸੀ ਕਿ 153 ਖੋਨੀ ਹੈ ਜਿਹੜੇ ਉਹ ਬੇਘਰ ਹੋਣਗੇ, ਕਿਉਂਕਿ ਘਰ ਵੀ ਵਿੱਚ ਆਉਂਦੇ ਉਸ ਦਾਇਰੇ ਦੇ ਵਿੱਚ। ਜ਼ਮੀਨ ਪਤਾ ਨਹੀਂ ਕਿੰਨੇ ਏਕੜ, ਉਹ ਮੈਨੂੰ ਪੱਕਾ ਨਹੀਂ ਪਤਾ, ਪਰ ਇਸ ਚੀਜ਼ ਦੇ
ਅੰਕੜੇ ਜ਼ਰੂਰ ਮੈਨੂੰ ਦੱਸਦੇ ਆ ਕਿ 157 ਘਰ ਆ ਜਿਹੜੇ ਉਹ ਇਸ ਮਾਰ ਦੇ ਵਿੱਚ ਆਉਂਦੇ ਆ। ਹਾਂ, ਮੇਰੇ ਖਿਆਲ ਦੇ ਨਾਲ 112 ਕਿੱਲੇ ਜ਼ਮੀਨ ਜਿਹੜੀ ਆ ਐਕਵਾਇਰ ਕਰਨੀ ਸੀਗੀ। ਖੈਰ, ਉਹ ਹੁਣ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ, ਜੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਟਾਈਮ ਨੂੰ ਲੈ ਕੇ ਚੋਣ ਕਮਿਸ਼ਨ ਸਖਤ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਨੌਜਵਾਨ ਲੀਡਰ ਆ ਦਿਨੇਸ਼ ਚੱਢਾ, ਉਹ ਕੋ ਕਨਵੀਨਰ ਆ RTI ਇਹਨਾਂ ਦੇ ਵਿੰਗ ਦਾ। ਸੋ ਉਹਨੇ ਸ਼ਿਕਾਇਤ ਫਾਈਲ ਕੀਤੀ ਸੀਗੀ ਤੇ ਉਸ ਸ਼ਿਕਾਇਤ ਤੇ ਹੁਣ ਕਾਰਵਾਈ ਹੈ ਜਿਹੜੀ ਉਹ ਹੋਣ ਲੱਗੀ ਹੈ। ਦੇਖੋ, ਇੱਕ ਵਾਰੀ ਨੋਟਿਸ ਨਿਕਲਦੇ ਆ, ਕੀ ਲਿਖਦੇ ਲਿਖਾਉਂਦੇ ਆ, ਪਰ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਸਰਕਾਰ ਬਦਲ ਜਾਏਗੀ, ਸਰਕਾਰ ਦਾ ਪਤਾ ਲੱਗ ਜਾਏਗਾ ਕਿਹੜੀ ਆਈ ਹੈ, ਤੇ ਉਸ ਹਿਸਾਬ ਦੇ ਨਾਲ ਹੀ ਫਿਰ ਉਹ ਜਿਹੜਾ ਜਵਾਬ ਦੇਣਗੇ ਉਹਦੇ ਤੇ ਕਾਰਵਾਈ ਹੋਣੀ ਆ। ਪਰ ਇੱਕ ਵਾਰੀ ਸ਼ਿਕੰਜਾ ਜ਼ਰੂਰ ਕੱਸਿਆ ਗਿਆ ਕਿ ਤੁਸੀਂ ਭਾਈ ਚੋਣ ਜ਼ਾਬਤੇ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ, ਕੀ ਇਹ ਸਹੀ ਨਿਯਮ ਕਾਇਦਿਆਂ ਦੇ ਮੁਤਾਬਕ ਹੈ ਜਾਂ ਤੁਸੀਂ ਇਹ ਨੇਮ ਕਾਇਦੇ ਉਲੰਘੇ ਆ। ਇਹ ਹੁਣ ਦੱਸਣਗੇ, ਨੋਟਿਸ ਦਾ ਜਵਾਬ ਦੇਣਗੇ। ਪਰ ਜੋ ਮਰਜ਼ੀ ਆ, ਇੱਕ ਗੱਲ ਸਾਫ਼ ਆ ਕਿ ਦੇਖੋ ਸਾਡੇ ਇੱਥੋਂ ਦੇ ਸਿਆਸਤਦਾਨ ਕੀ ਕਰਦੇ ਆ, ਹੋਟਲ ਕਾਰੋਬਾਰ ਉਹਨਾਂ ਲਈ ਇੱਕ ਬਹੁਤ ਵਧੀਆ ਧੰਦਾ ਬਣਿਆ ਹੋਇਆ। ਧੰਦਾ ਕਿਵੇਂ ਬਣਿਆ ਕਿ ਸਾਰੀ ਜੀ NOC ਤੁਹਾਨੂੰ ਲੈ ਦਿਆਂਗੇ, ਜ਼ਮੀਨ ਤੁਹਾਨੂੰ ਐਕਵਾਇਰ ਕਰਾ ਦਿਆਂਗੇ, ਇਮਾਰਤ ਤੁਹਾਨੂੰ ਇੱਟਾਂ ਸਟਾ ਕੇ ਬਣਾ ਦਿਆਂਗੇ, ਐ ਕਰੋ ਕਿ ਹੋਟਲ ਤੁਸੀਂ ਚਲਾ ਲਿਓ। ਇਸ ਹੋਟਲ ਦੇ ਵਿੱਚ ਵੀ ਸ਼ੇਅਰ ਹੈ ਜਿਹੜਾ ਓਬਰਾਏ ਹੋਟਲ ਵਾਲੇ ਬਹੁਤ ਮਸ਼ਹੂਰ ਹੈ, ਉਹਨਾਂ ਨੇ ਚਲਾਉਣਾ ਉਹਨਾਂ ਨੇ ਆ, ਸਾਰਾ ਤਿਆਰ ਕਰਕੇ ਇਹਨਾਂ ਨੇ ਦੇ ਦਿੱਤਾ, ਕੰਮ ਅੱਧੋ ਅੱਧ ਆ। ਜਦੋਂ ਇਸ ਤਰ੍ਹਾਂ ਸਿਆਸਤਦਾਨ ਸੋਚਣ ਲੱਗ ਪੈਣਗੇ, ਫਿਰ ਮੇਰੇ ਖਿਆਲ ਦੇ ਨਾਲ ਤੁਹਾਡਾ ਬੇੜਾ ਗਰਕ ਹੀ ਗਰਕ ਆ। ਕਿਉਂਕਿ ਜੇ ਸਿਆਸਤਦਾਨ ਤੁਹਾਡਾ ਹੁਕਮਰਾਨ, ਖਾਸ ਤੌਰ ਤੇ ਜੇ ਤੁਹਾਡਾ ਹਾਕਮ ਕਾਰੋਬਾਰੀ ਹੈ, ਤੇ ਫਿਰ ਸਮਝ ਲਓ ਹੁਕਮਰਾਨ ਕਾਰੋਬਾਰੀ ਹੈ ਤੇ ਜਨਤਾ ਭਿਖਾਰੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਟੈਲੀਵਿਜ਼ਨ ਚੈਨਲਾਂ ਤੇ ਰੇਡੀਓ ਖਿਲਾਫ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਨੇ ਵੱਖਰਾ ਤੰਤਰ ਸਥਾਪਿਤ ਕਰਨ ਦਾ ਹੁਕਮ ਦਿੱਤਾ ਹੈ। ਇਹ ਦੇਖੋ ਇੱਕ ਬੜੀ ਵੱਡੀ ਸਮੱਸਿਆ ਹੈ। ਹਾਈ ਕੋਰਟ ਦੇ ਵਿੱਚੋਂ ਵੀ ਇਹ ਮਸਲਾ ਲੰਘਿਆ ਮੇਰੇ ਖਿਆਲ ਦੇ ਨਾਲ, ਤੇ ਸੁਪਰੀਮ ਕੋਰਟ ਦੇ ਵਿੱਚ ਗਿਆ। ਪ੍ਰਸ਼ਾਂਤ ਭੂਸ਼ਣ ਹੋਰੀ ਇਸ ਮਸਲੇ ਨੂੰ ਚੁੱਕ ਰਹੇ ਸਨ। ਇਹਦੇ ਵਿੱਚ ਸਮੱਸਿਆ ਕੀ ਹੈ ਕਿ ਸਾਡੇ ਇੱਥੇ ਬਹੁਤ ਸਾਰੇ ਨਿੱਜੀ ਚੈਨਲ ਆ, ਉਹ ਨਿੱਜੀ ਚੈਨਲ ਨਹੀਂ, ਨਿੱਜੀ ਜਗੀਰ ਕਿਹਾ ਜਾ ਸਕਦਾ ਹੈ ਉਹਨਾਂ ਨੂੰ, ਜਿਹੜੇ ਪੂੰਜੀਪਤੀ ਹੈ, ਜਿਹੜੇ ਕਾਰਪੋਰੇਟ ਘਰਾਣੇ ਆ, ਉਹ ਉਹਨਾਂ ਦੀ ਨਿੱਜੀ ਜਗੀਰ ਆ। ਬਹੁਤ ਸਾਰੇ ਇੱਥੇ ਸਾਡੇ ਮੇਰੇ ਖਿਆਲ ਦੇ ਨਾਲ 440 ਤੋਂ ਉੱਤੇ ਚੈਨਲ ਚੱਲਦੇ ਆ। ਜੇ ਆਪਾਂ ਖਬਰਾਂ ਦੇ ਚੈਨਲਾਂ ਦੀ ਗੱਲ ਕਰੀਏ, 222 ਦੇ ਕਰੀਬ ਜਿਹੜੇ ਚੈਨਲ ਆ ਉਹ ਕਾਰਪੋਰੇਟ ਘਰਾਣਿਆਂ ਦੀ ਮਾਰ ਹੇਠ ਆ, ਜਾਂ ਕਹਿ ਲਈਏ ਉਹਨਾਂ ਦੀ ਹਿੱਸਾਪੱਤੀ ਆ, ਜਾਂ ਕਹਿ ਲਈਏ ਕਿ ਉਹ ਪੂਰੇ ਤੌਰ ਤੇ ਹੀ ਉਹਨਾਂ ਦੀ ਮਾਲਕੀਅਤ ਵਾਲੇ ਆ। ਸੋ ਇੱਥੇ ਇੱਕ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ। ਉਹ ਆਪਣੀ ਪੱਧਰ ਦੇ ਪ੍ਰੋਗਰਾਮ ਪੇਸ਼ ਕਰਦੇ ਆ, ਔਰ ਅਸ਼ਲੀਲਤਾ ਜਾਂ ਫਿਰਕੂ ਪੁਣੇ ਵਾਲੇ ਪ੍ਰੋਗਰਾਮ, ਕਈ ਵਾਰੀ ਬਹੁਤ ਸਾਰੀ ਇਤਰਾਜ਼ਯੋਗ ਸਮੱਗਰੀ ਹੈ ਜਿਹੜੀ ਉਹਨਾਂ ਤੇ ਪ੍ਰਸਾਰਿਤ ਕੀਤੀ ਜਾਂਦੀ ਹੈ। ਹੁਣ ਉਹਦੀ ਸ਼ਿਕਾਇਤ ਕਿੱਥੇ ਕਰਨੀ ਹੈ? ਜੇ ਆਮ ਬੰਦੇ ਨੇ ਸ਼ਿਕਾਇਤ ਕਰਨੀ ਹੈ, ਉਹ ਜਿਹੜੀ ਇਹਨਾਂ ਦੀ ਆਪਦੀ ਸੰਸਥਾ ਹੈ ਟੈਲੀਵਿਜ਼ਨ ਚੈਨਲ ਵਾਲੀ, ਤੁਸੀਂ ਉਹਦੇ ਕੋਲ ਕਰ ਸਕਦੇ ਹੋ। ਹੁਣ ਮੇਰੀ ਸ਼ਿਕਾਇਤ ਹੋਵੇ, ਮੇਰੇ ਖਿਲਾਫ ਹੋਵੇ, ਤੇ ਮੈਂ ਹੀ ਸੁਣਵਾਈ ਕਰਨੀ ਹੈ, ਫਿਰ ਤਾਂ ਹੋ ਗਈ ਸੁਣਵਾਈ। ਸੋ ਇਸ ਚੀਜ਼ ਨੂੰ ਲੈ ਕੇ ਸੀ ਕਿਹਾ ਕਿ ਭਾਈ ਟੈਲੀਵਿਜ਼ਨ ਚੈਨਲਾਂ ਦੀ ਜੇ ਸ਼ਿਕਾਇਤ ਕਰਦਾ ਹੈ ਕੋਈ, ਤੇ ਸ਼ਿਕਾਇਤ ਦੀ ਸੁਣਵਾਈ ਵੀ ਉਹ ਕਰਦੇ ਆ, ਫੈਸਲਾ ਵੀ ਉਹਨਾਂ ਨੇ ਕਰਨਾ, ਉਹਨਾਂ ਦੀ ਆਪਣੀ ਐਸੋਸੀਏਸ਼ਨ ਹੈ। ਇਹ ਕੀ ਮਾਜਰਾ ਹੋਇਆ? ਸੋ ਸੁਪਰੀਮ ਕੋਰਟ ਨੇ ਹੁਣ ਗਾਈਡਲਾਈਨ ਜਾਰੀ ਕੀਤੀ ਹੈ, ਇਹਨਾਂ ਲਈ ਹੁਕਮ ਜਾਰੀ ਕੀਤਾ, ਕੇਂਦਰ ਨੂੰ ਕਿਹਾ ਕਿ ਤੁਸੀਂ ਭਾਈ ਤੰਤਰ ਸਥਾਪਿਤ ਕਰੋ, ਕੋਈ ਬੋਰਡ, ਕੋਈ ਰੈਗੂਲੇਟਰੀ, ਕੋਈ ਇਸ ਤਰ੍ਹਾਂ ਦਾ ਆਯੋਗ ਕੋਈ ਬਣਾਓ ਜਿਹਦੇ ਵਿੱਚ ਸ਼ਿਕਾਇਤ ਹੋਵੇ, ਸਰਕਾਰੀ ਤੌਰ ਤੇ ਸ਼ਿਕਾਇਤ ਹੋਵੇ, ਔਰ ਉਸ ਸ਼ਿਕਾਇਤ ਦੀ ਪੜਤਾਲ ਉਸ ਕਮੇਟੀ ਦੇ ਪੱਧਰ ਤੇ ਹੋਵੇ, ਨਾ ਕਿ ਉਹਨਾਂ ਦੀ ਐਸੋਸੀਏਸ਼ਨ ਦੇ ਪੱਧਰ ਤੇ ਹੋਵੇ। ਹੁਣ ਹਾਲਾਂਕਿ ਇਹ ਪ੍ਰਸ਼ਾਂਤ ਭੂਸ਼ਣ ਹੋਰੀ ਮੰਗ ਰੱਖ ਰਹੇ ਸਨ ਕਿ ਕੋਈ ਮਤਲਬ ਕਿ ਸਰਕਾਰ ਬੰਨਿਓ ਵੀ ਨਾ ਹੋਵੇ, ਚੈਨਲ ਐਸੋਸੀਏਸ਼ਨ ਵੱਲੋਂ ਨਾ ਹੋਵੇ, ਕੋਈ ਤੀਜੀ ਪਾਰਟੀ ਵੱਲੋਂ ਹੋਵੇ, ਜਿਸ ਤਰ੍ਹਾਂ ਕੋਈ ਰਿਟਾਇਰ ਅਧਿਕਾਰੀ ਜਾਂ ਹਾਈ ਕੋਰਟ, ਸੁਪਰੀਮ ਕੋਰਟ ਦਾ ਕੋਈ ਜੱਜ, ਇਹਨਾਂ ਦੀ ਦੇਖ ਰੇਖ ਹੇਠ ਪੈਨਲ ਬਣਨਾ ਚਾਹੀਦਾ। ਤੇ ਉਹਨੇ ਆਖਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਪੈਨਲ ਜਿਹੜੀ ਵੀ ਬਣਾਏਗੀ ਉਹ ਕੇਂਦਰ ਸਰਕਾਰ ਬਣਾਏਗੀ। ਪਰ ਇਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਵੱਡੀ ਜਿੱਤ ਆ, ਕਿਉਂਕਿ ਇਹ ਬਹੁਤ ਹੀ ਮਸਲਾ ਸੀਗਾ ਜਿਹੜਾ ਉਹ ਗੁੰਝਲਦਾਰ ਸੀਗਾ ਕਿ ਜਦੋਂ ਵੀ ਕਿਸੇ ਚੈਨਲ ਦੇ ਖਿਲਾਫ ਕੋਈ ਮਾਮਲਾ ਜਾਂਦਾ ਸੀ ਤਾਂ ਇਹਨਾਂ ਦੀ ਐਸੋਸੀਏਸ਼ਨ ਦੇ ਵਿੱਚ ਹੀ ਜਾਂਦਾ ਸੀਗਾ। ਜੇ ਰੇਡੀਓ ਦੇ ਕਿਸੇ ਦੇ ਖਿਲਾਫ ਜਾਂਦਾ ਸੀ ਤਾਂ ਇਸੇ ਐਸੋਸੀਏਸ਼ਨ ਦੇ ਵਿੱਚ ਹੀ ਜਾਂਦਾ ਸੀਗਾ, ਜਿੱਥੇ ਕਿ
ਸ਼ਿਕਾਇਤਕਰਤਾ ਨੂੰ ਪੂਰਾ ਇਨਸਾਫ ਨਹੀਂ ਸੀ ਮਿਲ ਸਕਦਾ, ਉਹਦੀ ਸੰਤੁਸ਼ਟੀ ਹੋਣੀ ਸੰਭਵ ਨਹੀਂ ਸੀ। ਹੁਣ ਲੱਗਦਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਪੈਨਲ, ਇਸ ਤਰ੍ਹਾਂ ਦਾ ਕੋਈ ਬੋਰਡ ਬਣ ਗਿਆ ਤਾਂ ਉਹਦੇ 'ਚ ਕੁਝ ਸੁਧਾਰ ਆ ਜਾਏਗਾ। ਪਰ ਜੇ ਅਸੀਂ ਆਖੀਏ ਕਿ ਪੂਰਾ ਇਹਨਾਂ ਚੈਨਲਾਂ 'ਚ ਸੁਧਾਰ ਆ ਜਾਏਗਾ ਤੇ ਫਿਰ ਮੇਰੇ ਖਿਆਲ ਦੇ ਨਾਲ ਅਸੀਂ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦੇਣ ਡਏ ਹਾਂ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਚੋਣ ਮੇਲੇ ਤੇ ਉੜਦੀ ਝਾਤ। ਚੋਣ ਮੇਲਾ ਬੜਾ ਭਖਿਆ ਪਿਆ ਰਾਜ ਕਰਨਵੀਰ ਸਿੰਘ ਜੀ, ਕੋਈ ਪਤਾ ਹੀ ਨਹੀਂ ਲੱਗਦਾ ਇਸ ਮੇਲੇ ਦੇ ਵਿੱਚ ਮੇਲੀ ਜਾਂਦਾ ਕਿਹੜਾ ਆਉਂਦਾ ਕਿਹੜਾ। ਰੋਟੀ ਖਾਂਦੇ ਹੁੰਦੇ ਅਸੀਂ ਦਾਲ ਦੇ ਨਾਲ, ਤੇ ਦਾਲ ਦੀ ਕੌਲੀ ਹਾਲੇ ਖਤਮ ਕਰਕੇ ਹਟੀ ਦਾ, ਤੇ ਉਹਨੇ ਚਿਰ ਨੂੰ ਇੱਕ ਦੋ ਸੱਜਣ ਜਿਹੜੇ ਦਲ ਬਦਲ ਵੀ ਜਾਂਦੇ, ਕਈ ਤੇ ਉਹਨੇ ਚਿਰ ਚ ਦੋ ਦਲ ਵੀ ਬਦਲ ਜਾਂਦੇ ਆ ਜੀ। ਕਮਾਲ ਦੀ ਗੱਲ ਆ ਕਿ ਪਰਸੋਂ ਬੀਬੀ ਕਮਲਜੀਤ ਕੌਰ ਹੈ, ਜਿਹੜੀ ਗੁਰਕਮਲ ਕੌਰ ਆ ਬੇਅੰਤ ਸਿੰਘ ਦੀ ਧੀ, ਉਹ ਕਾਲੀਆਂ ਦੀ ਤੱਕੜੀ ਫੜਦੀ ਸੀ ਤੇ ਫੜਦੀ ਉੱਠ ਗਈ ਪ੍ਰੈਸ ਕਾਨਫਰੰਸ ਦੇ ਵਿੱਚੋਂ। ਅੱਜ ਪਤਾ ਲੱਗਿਆ ਕਿ ਉਹਨੇ ਜਾ ਕੇ ਕਮਲ ਦਾ ਫੁੱਲ ਫੜ ਲਿਆ, ਗੁਰਪ੍ਰੀਤ ਨਹੀਂ ਆਇਆ। ਉਪਕਾਰ ਸੰਧੂ ਕਦੇ ਕਾਲੀ ਹੋਇਆ ਕਰਦਾ ਸੀ ਤੇ ਮਜੀਠੀਏ ਦਾ ਬੜਾ ਸੱਜਣ ਸੀ, ਬੜੀ ਹਿੱਟ ਜੋੜੀ ਸੀ ਇਹਨਾਂ ਦੀ, ਜਿਵੇਂ ਉਹ ਕ੍ਰਿਸ਼ਨ ਸੁਦਾਮਾ ਵਾਲੀ ਜੋੜੀ ਸੀ। ਪਰ ਇਸ ਜੋੜੀ ਦੇ ਵਿੱਚ ਫਿੱਕ ਪੈ ਗਿਆ। ਮੁੜ ਕੇ ਉਪਕਾਰ ਸੰਧੂ ਅਸਤੀਫਾ ਦੇ ਗਿਆ, ਫਿਰ ਅਕਾਲੀ ਦਲ ਚਲਾ ਗਿਆ, ਫਿਰ ਬਾਹਰ ਆ ਗਿਆ, ਫਿਰ ਆਮ ਆਦਮੀ ਪਾਰਟੀ ਵੱਲ ਨੂੰ ਉਲਰਿਆ, ਫਿਰ ਉਧਰੋਂ ਪਿਛਾ ਨੂੰ ਹੋ ਗਿਆ, ਫਿਰ ਕਾਂਗਰਸ 'ਚ ਚਲਾ ਗਿਆ, ਅੱਜ ਫਿਰ ਆਮ ਆਦਮੀ ਪਾਰਟੀ 'ਚ ਆ ਗਿਆ ਬੈਕ ਗੇਅਰ ਲਾ ਕੇ। ਤੇ ਜਦੋਂ ਗਿਆ ਸੀ ਕਾਂਗਰਸ 'ਚ, ਉਦੋਂ ਕਹਿ ਕੇ ਗਿਆ ਸੀ ਕਿ ਇਹਨਾਂ ਦੇ ਬੰਦੇ ਤੇ ਪੈਸੇ ਮੰਗਦੇ ਮੈਥੋਂ 2.5 ਲੱਖ ਰੁਪਈਆ। ਹੁਣ ਪਤਾ ਨਹੀਂ ਉਹ 2.5 ਲੱਖ ਦਾ ਕੀ ਮਸਲਾ ਹੱਲ ਹੋਇਆ, ਉਹ ਫੇਰ ਆ ਗਿਆ। ਦੂਜੇ ਪਾਸੇ ਡਾਕਟਰ ਦਲਜੀਤ ਸਿੰਘ ਹੈ ਜਿਹੜਾ ਅੱਖਾਂ ਦਾ ਬੜਾ ਮਾਹਰ ਹੈ ਤੇ ਲੇਖਕ ਵੀ ਬਹੁਤ ਤਗੜਾ ਹੈ, ਬੜੀਆਂ ਉਹਦੀਆਂ ਕਿਤਾਬਾਂ ਜ਼ਬਰਦਸਤ ਹੁੰਦੀਆਂ। ਉਹ ਡਾਕਟਰ ਦਲਜੀਤ ਸਿੰਘ ਅੱਖਾਂ ਦਾ ਮਾਹਰ ਆ, ਉਹ ਅੱਜ ਜਿਹੜਾ ਕਿ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅੰਮ੍ਰਿਤਸਰ ਤੋਂ ਚੋਣ ਲੜਿਆ, ਉਹ ਅੱਜ ਕੈਪਟਨ ਦੇ ਨਾਲ ਖਲੋਤਾ ਸੀ, ਉਹਦੇ ਨਾਲ ਸਾਫਾ ਪਾ ਕੇ ਖੜਾ ਸੀ ਤੇ ਨਾਲੇ ਕਹਿ ਰਿਹਾ ਸੀ ਕਿ ਅੱਜ ਮੈਨੂੰ ਦਿਸਣ ਡਿਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਆ ਇਹ ਤੇ ਦੇਸ਼ ਲਈ ਬਹੁਤ ਵੱਡਾ ਖਤਰਾ। ਉਹਨੂੰ ਪਹਿਲਾਂ ਇਹਨਾਂ ਚਿਰ ਦਿਸਿਆ ਨਹੀਂ, ਖੁਦ ਨਾਲੇ ਅੱਖਾਂ ਦਾ ਡਾਕਟਰ ਆ, ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਉਹ ਦੇਸ਼ ਲਈ ਖਤਰਾ। ਇਸ ਤਰ੍ਹਾਂ ਹੀ ਜੇ ਕਹੀਏ ਤਾਂ ਡਾਕਟਰ ਦਲਜੀਤ ਸਿੰਘ ਚੀਮਾ, ਉਹ ਇੱਕ ਸਭਾ ਦੇ ਵਿੱਚ ਗਿਆ, ਉੱਥੇ ਇੱਕ ਗੁਰਸਿੱਖ ਮੁੰਡੇ ਨੇ ਵਿਰੋਧ ਕੀਤਾ ਬੇਅਦਬੀਆਂ ਨੂੰ ਲੈ ਕੇ, ਉਹਦੇ ਗਨਮੈਨ ਨੇ ਉਹਨੂੰ ਬੱਟਾਂ ਦੇ ਨਾਲ ਕੁੱਟਿਆ। ਹੁਣ ਉਹ ਵੀ ਹਾਲ ਦਵਾਈ ਪਾਉਂਦਾ ਕਿ ਜੇ ਤੁਸੀਂ ਸਵਾਲਾਂ ਦੀ ਜਵਾਬ ਦੀ ਥਾਂ ਤੇ ਸਾਨੂੰ ਵੱਟ ਮਾਰਨੇ ਤੇ ਫਿਰ ਤੁਸੀਂ ਆਉਂਦੇ ਕਿਉਂ? ਤੇ ਲੋਕੀ ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਨੇ ਤੁਹਾਨੂੰ ਵੱਟ ਮਾਰੇ ਆ ਤੇ ਆਪਾਂ ਇਹਨਾਂ ਦੇ ਵੱਟ ਕੱਢਾਂਗੇ ਕਿਉਂਕਿ ਵੋਟਾਂ ਆਉਣ ਵਾਲੀਆਂ ਹੀ ਆ। ਉਧਰ ਸ਼ੇਰ ਸਿੰਘ ਘਬਾਇਆ ਦਾ ਮੁੰਡਾ ਜਿਹੜਾ ਦਵਿੰਦਰ ਸਿੰਘ ਘਬਾਇਆ, ਉਹ ਟਿਕਟ ਤੇ ਲੈ ਆਇਆ ਤੇ ਉਹ ਜਿਹੜੇ ਟਕਸਾਲੀ ਕਾਂਗਰਸੀ ਆ ਰਣਵੇ ਵਰਗੇ ਉੱਥੇ ਫਾਜ਼ਿਲਕਾ, ਉਹ ਕਹਿੰਦੇ ਕਿ ਟਿਕਟ ਲੈਣ ਦੀ ਇਹਦੀ ਉਮਰ ਹੀ ਨਹੀਂ ਹੋਈ ਹਾਲੇ ਤੇ ਬੱਚਾ। ਕਹਿੰਦੇ ਜੀ ਆਹ ਦੇਖੋ ਸਰਟੀਫਿਕੇਟ, ਇਹਦੀ ਤੇ ਉਮਰ ਹੀ 23 ਸਾਲ ਆ ਤੇ ਇਹ 25 ਸਾਲ ਉੱਥੇ ਲਿਖਾ ਕੇ ਤੇ ਟਿਕਟ ਲੈ ਆਇਆ। ਜਦ ਕਿ ਦਵਿੰਦਰ ਸਿੰਘ ਘਬਾਇਆ ਕਹਿੰਦਾ ਜੀ ਉਹ ਤੇ ਸਰਟੀਫਿਕੇਟ ਤੇ ਗਲਤੀ ਨਾਲ ਲਿਖੀ ਗਈ ਸੀ, ਕੋਈ ਨਹੀਂ ਆਪਾਂ ਠੀਕ ਕਰਾ ਲਾਂਗੇ। ਤੇ ਲੋਕੀ ਕਹਿੰਦੇ ਵੀ ਸ਼ੇਰ ਸਿੰਘ ਘਬਾਇਆ ਆਪਦਾ ਤੌਰ ਤੇ ਕਹਿਣ ਡਿਆ ਹੋਊਗਾ ਕਿ ਕੋਈ ਗੱਲ ਨਹੀਂ, ਜ਼ੋਰ ਜ਼ਾਰ ਲਾ ਕੇ ਕਾਕੇ ਨੂੰ ਤੁਸੀਂ MLA ਬਣਾ ਦਿਓ, 25 ਸਾਲਾਂ ਦਾ ਕੀ, ਹੋਰ 2 ਸਾਲਾਂ ਉਹਨੇ ਆਪੇ ਹੋ ਜਾਣਾ ਹੈ। ਇਹ ਕਿਹੜਾ ਫਰਕ ਪੈਣ ਲੱਗਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਘੁਬਾਏ ਪਿੰਡ ਦੇ ਵਿੱਚ ਹੀ ਇੱਕ ਰੈਲੀ ਸੀ ਤੇ ਉੱਥੇ ਗੁਰਦਾਸਪੁਰ ਤੋਂ ਆਇਆ ਇੱਕ ਬਹੁਤ ਹੀ ਬੜਬੋਲਾ ਨੇਤਾ ਜਿਹੜਾ ਕਿ ਅਕਸਰ ਹੀ ਚਰਚਾ ਦੇ ਵਿੱਚ ਰਹਿੰਦਾ, ਉਹਦਾ ਭਾਸ਼ਣ ਸੀ। ਉਹਨੇ ਭਾਸ਼ਣ ਦੇ ਦੌਰਾਨ ਹੀ ਕਹੀਏ ਸ਼ੇਰ ਸਿੰਘ ਦੀ ਤੁਲਨਾ ਜਿਹੜੀ ਇੱਕ ਜਾਨਵਰ ਦੇ ਨਾਲ ਕਰ ਦਿੱਤੀ ਜੋ ਆਪਾਂ ਘਰਾਂ 'ਚ ਰੱਖਦੇ ਹਾਂ ਪਾਲਤੂ ਬਣਾ ਕੇ। ਉੱਥੇ ਜਿਹੜੇ ਉਹਦੀ ਬਰਾਦਰੀ ਦੇ ਬੰਦੇ ਬੈਠੇ ਸਨ ਉਹ ਫਿਰ ਪਏ ਟੁੱਟ ਕੇ, ਉਹਨਾਂ ਨੇ ਬੜਾ ਵਿਰੋਧ ਕੀਤਾ। ਫਿਰ ਹਾਰ ਕੇ ਉਹਦਾ ਭਾਸ਼ਣ ਸੀ ਜਿਹੜਾ ਉਹਦਾ ਤੇ ਸੁੱਚ ਬੰਦ ਹੀ ਕਰਨਾ ਪਿਆ, ਨਾਲ ਉਹਨੂੰ ਮੰਚ ਤੋਂ ਵੀ ਲਾ ਕੇ ਜਿਹੜਾ OSD ਹੈ ਸੁਖਬੀਰ ਸਿੰਘ ਬਾਦਲ ਦਾ ਮੰਟਾ, ਉਹਨੇ ਮਾਫੀ ਵੀ ਮੰਗੀ ਕਿ ਸਾਥੋਂ ਗਲਤੀ ਹੋ ਗਈ। ਪਰ ਅਸਲੀ ਡਰਾਮਾ ਜਿਹੜਾ ਉਹ ਤੁਹਾਨੂੰ ਮੈਂ ਹੁਣ ਸੁਣਾਉਣ ਲੱਗਾ ਜੋ ਹੋਇਆ ਬੁਲਾਡੇ ਦੇ ਵਿੱਚ। ਉੱਥੇ ਜਿਹੜੀ ਬੀਬੀ ਹੈ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਭੱਟੀ, ਉਹਦਾ ਡਰਾਈਵਰ ਸੀ ਪ੍ਰਵੇਸ਼ ਕੁਮਾਰ ਹੈਪੀ, ਉਹ ਗੱਡੀ ਚਲਾਉਂਦਾ ਸੀ, ਨਾਲੇ ਚੋਣ ਪ੍ਰਚਾਰ ਕਮੇਟੀ ਦਾ ਜਿਹੜਾ ਉਹਨਾਂ ਦਾ ਮੁਖੀ ਸੀਗਾ। ਉਹਨੇ ਚੈੱਕ ਬਾਉਂਸ ਦੇ ਇੱਕ ਮਾਮਲੇ ਦੇ ਵਿੱਚ ਕਿਤੇ ਪੇਸ਼ੀ ਨਹੀਂ ਸੀ ਭੁਗਤੀ, ਅਦਾਲਤ ਨੇ PO ਕਰਾਰ ਦਿੱਤਾ ਸੀ। ਪੁਲਿਸ ਨੂੰ ਫੜਨ ਆ ਗਈ, ਹੱਥ ਕੜੀ ਲਾ ਕੇ ਗੱਡੀ 'ਚ ਵੀ ਭਾਉਣ ਲੱਗੇ। ਜਿਹੜੇ ਬੀਬੀ ਦੇ ਨਾਲ ਕੋਈ ਵਰਕਰ ਸਨ ਉਹ ਇੱਧਰ ਉੱਧਰ ਹੋਏ ਤੇ ਉਹਦਾ ਦਾਅ ਲੱਗ ਗਿਆ, ਉਹ ਹੱਥ ਕੜੀ ਲੈ ਕੇ ਫਰਾਰ ਹੋ ਗਿਆ ਤੇ ਹੱਥ ਕੜੀ ਸਮੇਤ ਹੀ ਫਰਾਰ ਹੋ ਗਿਆ। ਬੀਬੀ ਜਾ ਕੇ ਹਸਪਤਾਲ ਦਾਖਲ ਹੋ ਗਈ, ਕਹਿੰਦੀ ਜੀ ਉਹ ਪੁਲਿਸ ਵਾਲੇ ਨਹੀਂ ਉੱਤੇ ਕਾਲੀ ਸਨ। ਤੇ ਉਹ ਪੁਲਿਸ ਵਾਲੇ ਕਹਿੰਦੇ ਕਿ ਅਸੀਂ ਪੁਲਿਸ ਵਾਲੇ ਆ, ਪਰ ਇਹ ਜਿਹੜੇ ਉੱਥੋਂ ਦੀ ਲੋਕਲ ਪੁਲਿਸ ਆ ਉਹ ਕਹਿੰਦੇ ਜੀ ਇਹ ਲੁਧਿਆਣੇ ਦੀ ਪੁਲਿਸ ਆ, ਪਰ ਇਹਨਾਂ ਸਾਨੂੰ ਦੱਸਿਆ ਨਹੀਂ, ਸਾਰੇ ਉੱਥੇ ਕਾਲੇ ਮਾਲੇ ਹੋਈ ਜਾਂਦੇ ਆ। ਸੋ ਹੱਥ ਕੜੀ ਲੈ ਕੇ ਜਿਹੜਾ ਭੱਜਿਆ ਉਹ ਅਜੇ ਤੱਕ ਨਹੀਂ ਮੁੜਿਆ। ਮੈਂ ਆਖਿਆ ਵੀ ਚੋਣ ਕਮਿਸ਼ਨ ਵੀ ਸੋਚਦਾ ਹੋਣਾ ਹੈ ਕਿ ਇਹ ਇਲੈਕਸ਼ਨ ਚੱਲਦਾ ਪਿਆ ਕਿ ਗੁੱਗੂ ਗਿੱਲ ਵਾਲੀ ਫਿਲਮ, ਕੋਈ ਇੱਧਰੋਂ ਭੱਜਿਆ ਜਾਂਦਾ ਕੋਈ ਇੱਧਰੋਂ ਭੱਜਿਆ ਜਾਂਦਾ। ਸਹੀ ਗੱਲ ਹੈ ਮਿੰਟੂ।
ਮਿੰਟੂ ਜੀ। ਇਹੀ ਜਿਹੜਾ ਜੀ ਸਿਆਸਤ ਦੇ ਜਿਹੜੀ ਆ ਉੱਡ ਰਿਹਾ ਹੈ ਦੰਗਲ ਦੇ ਵਿੱਚ, ਇਹੀ ਧੂੜ ਮਿੱਟੀ ਚੱਲ ਰਹੀ ਆ, ਤਾਂ ਹੀ ਕੋਈ ਮੁੱਦਿਆਂ ਦੀ ਗੱਲ ਨਹੀਂ ਹੁੰਦੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਾਂ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਆ ਤੇ ਸਾਡੇ ਨਾਲ ਤੁਸੀਂ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।